ਸਰਫਾ ਕਰਕੇ ਸੁੱਤੀ ਹਾਂਜੀ ਤੇ ਆਟਾ ਖਾ ਗਈ ਕੁੱਤੀ। ਕਹਾਵਤ ਜਿਹੜੀ ਹੈ ਨਾ ਜੀ, ਉਹ ਹੁੰਦੀ ਹੈ ਛੋਟੀ ਜਿਹੀ ਕੋ ਬਾਤ ਜਿਹੜੀ ਮਤਲਬ ਇਹ ਅਮਰ ਹੋ ਜਾਏ। ਜਿਹੜਾ ਆਖਣ ਸਦੀਆਂ ਬੱਧੀ ਹੰਡੇ, ਹਾਂ ਕਿਸੇ ਦਾਨੇ ਸਿਆਣੇ ਦੀ ਆਖੀ ਉਹ ਗੱਲ ਜਿਹੜੀ ਕਿਸੇ ਜ਼ਮਾਨੇ 'ਚ ਵੀ ਮਤਲਬ ਇਹ ਐਸਾ ਨਾ ਹੋਏ ਕਿ ਹੁਣ ਇਹਦੀ ਲੋੜ ਨਹੀਂ। ਖੂਹ ਵਾਂਦਿਆਂ ਦੇ ਸਾਖ ਮਿਲਦਿਆਂ ਦੇ, ਵਾਹ। ਹਾਂਜੀ। ਇਹ ਹੁਣ ਖੂਹ ਵੀ ਮੁੱਕ ਗਏ ਨੇ, ਹਾਂ ਲੇਕਿਨ ਇਸ ਅਖਾਣ ਨੇ ਖੂਹ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਹਾਂ ਇਹ ਸਦੀਆਂ ਬੱਧੀ ਜਿਹੜੀ ਸਿਆਣਪ ਹੁੰਦੀ ਹੈ ਨਾ ਜੀ, ਔਰ ਸਿਆਣਿਆਂ ਤੇ ਦਾਨਿਆਂ ਲੋਕਾਂ ਦੀ ਗੱਲ ਜਿਹੜੀ ਅਮਰ ਗੁੱਝਣੀ ਵਿੱਚ ਗੁੱਝੀ ਹੁੰਦੀ ਹੈ, ਵਾਹ। ਹਾਂਜੀ। ਔਰ ਉਹ ਬਣ ਕੇ ਤੇ ਫਿਰ ਉਹ ਸਦੀਆਂ ਤੀਕਰ ਮਤਲਬ ਇਹ ਵੇਲੇ ਦੇ ਨਾਲ ਹੰਡੇ ਉਹਨੂੰ ਖਾਣ ਆਖਦੇ। ਵਾਹ ਵਾਹ। ਤੁਲਸੀ ਪ੍ਰੀਤ ਕਰ ਐਸੀ ਜੈਸੀ ਬਿਰਛ ਕਰੇ, ਧੁੱਪ ਸਹੇ ਸਿਰੇ ਆਪਣੇ ਔਰਾਂ ਛਾਂ ਕਰੇ। ਆਖਿਆ ਫਰੀਦਾ ਮੈਂ ਜਾਣਾ ਦੁੱਖ ਮੁੱਝ ਨੂੰ, ਦੁੱਖ ਸੁਭਾਏ ਜੱਗ, ਉੱਚਾ ਚੜ੍ਹ ਕੇ ਵੇਖਿਆ ਘਰ ਘਰ ਰਿਹਾ ਅੱਗ। ਉਹ ਚੀਜ਼ ਹੁੰਦੀ ਹੈ ਅਖਾਣ ਜਿਹੜੀ ਲੋਕਾਂ ਦੇ ਮੂੰਹਾਂ ਤੇ ਸੌਖੀ ਚੜ੍ਹ ਜਾਏ ਤੇ ਫਿਰ ਉਹਨਾਂ ਦੇ ਸਮਝਣ ਦੇ ਲੈਵਲ ਤੇ ਵੀ ਪੂਰੀ ਉਤਰਦੀ ਹੋਵੇ, ਉਹਨਾਂ ਦੀ ਸਮਝ ਦੇ ਉੱਤੇ ਵੀ ਪੂਰੀ ਉਤਰਦੀ ਹੋਵੇ, ਔਰ ਉਸ ਜਿਹੜਾ ਉਹਨਾਂ ਦਾ ਹਰ ਦੌਰ ਦਾ ਹਰ ਜ਼ਮਾਨੇ ਦਾ ਸੱਚ ਹੈ ਉਹਦੇ ਨਾਲ ਵੀ ਬਰ ਮੇਚਦੀ ਹੋਵੇ, ਉਹ ਅਖਾਣ ਹੈ। ਵਾਹ। ਮਹਿਤਾ ਕੋ ਦੁਕਾਨਦਾਰ ਸੀ ਤੇ ਉਹਨੇ ਨਾ ਤੇਲ ਜਦੋਂ ਵੇਚਦਾ ਸੀ ਨਾ ਤੇ ਉਹਦੇ ਜੋ ਥੋੜਾ ਥੋੜਾ ਲੋਕਾਂ ਨੂੰ ਘੱਟ ਦੇ ਕੇ ਕਿਰਸ ਕਰਕੇ, ਹਾਂਜੀ, ਲੋਕਾਂ ਨੂੰ ਦਾਲ ਲਾਂਦਾ ਰਿਹਾ ਕਿ ਮਗਰੋਂ ਖੁਦਾ ਜਿਹੜਾ ਹੈ, ਹਾਂਜੀ, ਉਹ ਕਿਤੇ ਠੁੱਡ ਵੱਜ ਗਿਆ, ਕੋਈ ਵਾਧਾ ਘਾਟਾ ਹੋ ਗਿਆ, ਸਾਰਾ ਤੇਲ ਰੁੜ ਗਿਆ ਤੇ ਉਹ ਨੁਕਸਾਨ ਹੋ ਗਿਆ। ਜੱਟੀ ਪਾਇਆ ਛਾਛ ਛੇਰੂ, ਮਹਿਤੇ ਪਾਈ ਵੱਟੀ, ਤੇ ਜੱਟੀ ਆਖੇ ਮਹਿਤਾ ਲੁੱਟਿਆ ਤੇ ਮਹਿਤਾ ਆਖੇ ਜੱਟੀ। ਕੋਈ ਨਾ ਕੋਈ ਅਨਹੋਣੀ ਹੋ ਜਾਣੀ ਕਿਸੇ ਘਰ ਵਿੱਚ ਤੇ ਬੀਬੀਆਂ ਚੌਂ ਪੰਜਾਂ ਪੰਜਾਂ ਨੇ ਖਲੋ ਕੇ ਤੇ ਆ ਗਲੀਆਂ ਦੀਆਂ ਨੁੱਕਰਾਂ ਤੇ ਉਹ ਵਿਚਾਰ ਸਾਂਝੇ ਕਰਨੇ। ਉਹਦੇ ਵਿੱਚ ਉਹ ਬੜੇ ਅਖਾਣ ਬੋਲਦੀਆਂ। ਸਾਡੇ ਪਿੰਡ ਇੱਕ ਬੀਬੀ ਸੀ, ਹੁਣ ਵੀ ਜਿਉਂਦੀ ਹਾਲਾ, ਉਹ ਮਰੀਦ ਕੇ ਚਲੇ ਗਏ ਨੇ। ਉਹਨੇ ਆਖਣਾ ਕਿ ਸਾਨ ਲੰਬੜਦੀਆਂ ਦੇ ਕੋਲ ਬੀਬੀਆਂ ਇਹ ਗੱਲ ਨਾ ਕਰਿਆ ਕਰੋ, ਇਹ ਬੀਬੀਆਂ ਦੀਆਂ ਗੱਲਾਂ ਲਿਖਦਾ ਰਹਿੰਦਾ। ਅੱਛਾ, ਸਾਡੀ ਭੈਣ ਸਰਦਾਰਾ ਸੀ, ਉਹਨੂੰ ਆਂਦੇ ਸਾਂ, ਤੇ ਉਹਨੂੰ ਜਿਹੜਾ ਪੰਜਾਬ ਦਾ ਕਲਚਰ ਸੀ ਬਹੁਤ ਜ਼ੁਬਾਨੀ ਯਾਦ ਸੀ। ਵਾਹ। ਬਹੁਤ ਜ਼ਿਆਦਾ ਅਖਾਣ, ਬਹੁਤ ਜ਼ਿਆਦਾ ਗੀਤ, ਮਾਹੀਏ, ਟੱਪੇ, ਬੋਲੀਆਂ, ਛੰਦ, ਹਾਂਜੀ, ਸਿੱਠਣੀਆਂ ਤੇ ਸਿੱਠਣੀਆਂ, ਹਰ ਸ਼ੈ ਉਹਨਾਂ ਨੂੰ ਬੜੀ ਯਾਦ ਸੀ। ਉਹਨਾਂ ਕੋਲ ਮੈਂ ਬੜਾ ਕੁਝ ਸਿੱਖਿਆ। ਅਖਾਣ ਤੁਹਾਡੀ ਗੱਲ ਦੇ ਉੱਤੇ ਮੋਹਰ ਲਾ ਦਿੰਦਾ, ਉਹਨੂੰ ਸਰਟੀਫਾਈ ਕਰ ਦਿੰਦਾ, ਸਰਟੀਫਾਈ, ਹਾਂਜੀ। ਮਤਲਬ ਵੇਖੋ ਨਾ, ਤੁਸੀਂ ਕਿਸੇ ਗੱਲ ਤੇ ਗੱਲ ਕਰ ਰਹੇ ਹੋ, ਹਾਂਜੀ, ਤੇ ਜਿੰਨਾ ਜਦੋਂ ਅਖਾਣ ਬੋਲੋਗੇ ਤੇ ਤੁਹਾਡੀ ਉਸ ਗੱਲ ਦੀ ਤਸਦੀਕ ਕਰ ਦੇਗਾ। ਜਾਂ ਪਈਆਂ ਤਰਕਾਲਾਂ, ਹਾਂਜੀ ਹਾਂਜੀ, ਤੇ ਕੁਚੱਜੀ ਮਾਰੇ ਛਾਲਾਂ। ਇੱਕ ਵਾਹੀਵਾਨ ਦੀ ਨੂੰਹ ਆਈ ਨਵੀਂ ਨਵੀਂ ਵਹੀਜ ਕੇ ਜੀ, ਤੇ ਉਹਨੇ ਆਟਾ ਗੁੰਨਿਆ ਤੇ ਆਟਾ ਗੁੰਨ ਕੇ ਤੇ ਰੱਖਿਆ ਤੇ ਕਾਂ ਆਇਆ ਤੇ ਉਹ ਚੁੰਝ ਭਰ ਕੇ ਲੈ ਗਿਆ। ਯਾਨੀ ਕਣਕ ਦੇ ਅੰਦਰ ਇੰਨੀ ਲੇੜ ਹੋਣੀ ਚਾਹੀਦੀ ਹੈ ਕਿ ਆਟੇ ਦੇ ਅੰਦਰ, ਤੇ ਫਿਰ ਉਹਦੇ ਜੋ ਤਾਕਤ ਹੈ ਜਿਹੜੀ ਤੁਹਾਡੇ ਸਰੀਰ ਨੂੰ ਦਿੰਦਾ। ਇਹ ਵੀ ਸਾਡਾ ਪੰਜਾਬੀ ਦਾ ਇੱਕ ਅਖਾਣ ਹੈ ਕਿ ਕਾਲੀ ਅੱਗੇ ਟੋਏ ਤੇ ਕਾਲੀ ਦਾ ਕੰਮ ਕੀਕਨ ਹੋਏ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, अस्सलामु अलैकुम। ਪਿਆਰੇ ਨਾਜ਼ਰੀਨ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਤੁਹਾਡੇ ਕਾਇੰਡ ਨੋਟਿਸ ਦੇ ਵਿੱਚ ਹੀ ਹੋਣਾ ਹੈ ਭਈ ਮੁਹਾਵਰੇ ਜਾਂ ਅਖਾਣ, ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਈਡੀਅਮਸ ਵੀ ਆਖਦੇ ਨੇ, ਪ੍ਰੋਵਰਬ ਵੀ ਆਖਦੇ ਨੇ, ਸਾਡੀ ਮਾਂ ਬੋਲੀ ਦੇ ਵਿੱਚ ਇਹਨਾਂ ਨੂੰ ਕਹਾਵਤਾਂ ਆਖਿਆ ਜਾਂਦਾ ਹੈ। ਇਹ ਕਿਸੇ ਵੀ ਜ਼ੁਬਾਨ ਦੇ, ਕਿਸੇ ਬੋਲੀ ਦੇ ਸ਼ਿੰਗਾਰ ਹੁੰਦੇ ਨੇ। ਜਦੋਂ ਅਸੀਂ ਗੱਲਬਾਤ ਕਰਨੇ ਆ ਤੇ ਦੌਰਾਨ ਗੁਫ਼ਤਗੂ ਆਪਣੀ ਗੱਲਬਾਤ ਨੂੰ ਅਸੀਂ ਅਖਾਣ ਤੇ ਮੁਹਾਵਰਿਆਂ ਦੇ ਗਹਿਣੇ ਪਵਾਉਂਦੇ ਆ ਤੇ ਸਾਡੀ
ਗੱਲਬਾਤ ਹੋਰ ਸੋਹਣੀ ਤੇ ਸੁਚੱਜੀ ਲੱਗਣ ਲੱਗ ਪੈਂਦੀ ਹੈ। ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚ ਵੀ ਬੇਸ਼ੁਮਾਰ ਅਖਾਣ ਪਾਏ ਜਾਂਦੇ ਨੇ। ਸਾਡੇ ਬਾਬਾ ਜੀ ਇਹਸਾਨੁੱਲਾ ਬਾਜਵਾ, ਜਿਨ੍ਹਾਂ ਦੇ ਨਾਲ ਅਸੀਂ ਤੁਹਾਨੂੰ ਅਕਸਰ ਮਿਲਵਾਉਂਦੇ ਹਾਂ ਆਪਣੇ ਪ੍ਰੋਗਰਾਮਸ ਦੇ ਵਿੱਚ, ਤੁਹਾਨੂੰ ਇਹ ਪਤਾ ਹੈ, ਤੁਹਾਨੂੰ ਅਕਸਰ ਅਸੀਂ ਦੱਸਦੇ ਹਾਂ ਕਿ ਬੜੇ ਵੱਡੇ ਲਿਖਾਰੀ ਨੇ, ਸ਼ਾਇਰ ਨੇ, ਸਾਡੀ ਮਾਂ ਬੋਲੀ ਦੇ ਮਹਾਨ ਕੀਵੀ ਨੇ। ਉਹਨਾਂ ਨੇ ਮੁਹਾਵਰਿਆਂ ਤੇ ਅਖਾਣਾਂ ਬਾਰੇ ਵੀ ਬੜੀ ਰਿਸਰਚ ਕੀਤੀ ਹੋਈ ਹੈ। 5 ਜਿਲਦਾਂ ਦੇ ਵਿੱਚ ਉਹਨਾਂ ਦੀਆਂ ਅਖਾਣਾਂ ਦੇ ਉੱਤੇ 5 ਕਿਤਾਬਾਂ ਮੌਜੂਦ ਨੇ, ਜਿਨ੍ਹਾਂ ਦੀ ਤਾਦਾਦ ਸਫ਼ਿਆਂ ਦੀ ਤਕਰੀਬਨ ਕੋ 3,000 ਦੇ ਕਰੀਬ ਹੈ। 2900 ਤੋਂ 3000 ਦੇ ਦਰਮਿਆਨ ਸਫਹਾਤ ਤੇ ਮਬਨੀ 5 ਜ਼ਹੀਮ ਜਿਲਦਾਂ ਉਹਨਾਂ ਨੇ ਅਖਾਣ ਇਕੱਠੇ ਕੀਤੇ ਨੇ ਸਾਡੇ ਦੇਸ਼ ਪੰਜਾਬ ਦੇ। ਅੱਜ ਅਸੀਂ ਫੇਰ ਤੁਹਾਨੂੰ ਨਾਲ ਲੈ ਕੇ ਉਹਨਾਂ ਦੀ ਖਿਦਮਤ ਵਿੱਚ ਹਾਜ਼ਰ ਹੋਏ ਹਾਂ। ਅੱਜ ਬਾਬਾ ਜੀ ਨੂੰ ਪੁੱਛਾਂਗੇ ਕਿ ਅਖਾਣ ਕਿਵੇਂ ਮਾਰਜ਼ ਵਜੂਦ ਵਿੱਚ ਆਉਂਦੇ ਨੇ, ਇਹਨਾਂ ਦਾ ਮਤਲਬ ਕੀ ਹੁੰਦਾ ਹੈ ਅਖਾਣਾਂ ਦਾ, ਤੇ ਕੁਝ ਅਖਾਣ ਜਿਹੜੇ ਸਾਡੇ ਦੋਸਤਾਂ ਸਾਨੂੰ ਭਿਜਵਾਏ ਨੇ ਉਹਨਾਂ ਦੇ ਤਰਜਮੇ ਵੀ ਪੁੱਛਾਂਗੇ ਕਿ ਇਸ ਅਖਾਣ ਦਾ ਕੀ ਮਤਲਬ ਹੈ ਤੇ ਇਸ ਅਖਾਣ ਤੋਂ ਕੀ ਮੁਰਾਦ ਹੈ। ਪਿਆਰਿਓ, ਅਜਿਹੇ ਵਲੌਗਸ ਅਸੀਂ ਇਸ ਵਾਸਤੇ ਵੀ ਕਰਨੇ ਆ ਵੀ ਜਿਹੜੀ ਸਾਡੀ ਅਜੋਕੀ ਪੀੜ੍ਹੀ ਹੈ, ਸਾਡੇ ਅੱਜ ਕੱਲ੍ਹ ਦੇ ਧੀਆਂ ਪੁੱਤਰ, ਸਾਡੇ ਪੜਿਆਰ ਮੁੰਡੇ ਕੁੜੀਆਂ, ਤਾਲਬ ਇਲਮ, ਤੋਲਬਾ ਤਾਲਿਬਾਤ, ਉਹਨਾਂ ਨੂੰ ਵੀ ਆਪਣੀ ਮਾਂ ਬੋਲੀ ਪੰਜਾਬੀ ਆਵੇ। ਉਹਨਾਂ ਦੀ ਸਿੱਖਿਆ ਵਾਸਤੇ ਅਸੀਂ ਇਹੋ ਜਿਹੇ ਪ੍ਰੋਗਰਾਮ ਕਰਨੇ ਆ। ਅੱਜ ਅਸੀਂ ਜਿਹੜੇ ਅਖਾਣ ਬਾਬਾ ਜੀ ਦੇ ਮੂੰਹੋਂ, ਜਿਨ੍ਹਾਂ ਦੇ ਤਰਾਜਮ ਤੁਹਾਡੇ ਤਾਈਂ ਪਹੁੰਚਾਵਾਂਗੇ, ਇਨਸ਼ਾਅੱਲਾ ਸਾਡੇ ਜਿਹੜੇ ਬਾਲ ਨੇ, ਸਾਡੇ ਅਜੋਕੀ ਪੀੜ੍ਹੀ ਦੇ ਮੁੰਡੇ ਕੁੜੀਆਂ ਧੀਆਂ ਪੁੱਤਰ ਨੇ, ਉਹਨਾਂ ਵਾਸਤੇ ਬੜੀ ਜਾਣਕਾਰੀ ਦਾ ਸਬੱਬ ਹੋਣਗੇ। ਤੇ ਆਓ ਫਿਰ ਗੱਲਬਾਤ ਦਾ ਮੁੱਢ ਬੰਨ੍ਹਨੇ ਆ ਬਾਬਾ ਜੀ ਦੇ ਨਾਲ। अस्सलाम वालेकुम जनाब अली। जी वालेकुम सलाम, सत बिस्मिल्लाह जी। आया ਨੂੰ ਬੜੀ ਇਨਾਇਤ ਜੀ। ਇਹ ਬਾਜਵਾ ਸਾਹਿਬ, ਬਰਾਹ ਕਰਮ ਤੁਸੀਂ ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਬੜੇ ਵੱਡੇ ਖੋਜਕਾਰ ਹੋ ਮਾਂ ਬੋਲੀ ਦੇ। ਤੁਸੀਂ ਬਹੁਤ ਸਾਰੀਆਂ ਤਹਿਕੀਕੀ ਮਕਾਲਾ ਜਾਤ ਲਿਖੇ, ਕਿਤਾਬਾਂ ਲਿਖੀਆਂ। ਤੁਸੀਂ ਜਿਹੜਾ ਇੱਕ ਤੁਹਾਡਾ ਵੱਡਾ ਕਾਰਨਾਮਿਆਂ ਦੇ ਵਿੱਚ ਸ਼ੁਮਾਰ ਹੁੰਦਾ ਨਾ ਜੀ, ਉਹ ਇੱਕ ਤੁਹਾਡਾ ਕਾਰਨਾਮਾ ਹੈ ਜਿਹੜੀਆਂ ਤੁਸੀਂ 5 ਜਿਲਦਾਂ ਸਾਡੇ ਪੰਜਾਬੀ ਮਾਂ ਬੋਲੀ ਦੇ ਅਖਾਣ ਇਕੱਠੇ ਕੀਤੇ, ਯਕਜਾ ਕੀਤੇ। ਉਹਦੇ ਚੋਂ ਤਾਂ ਹਜ਼ਾਰਾਂ ਦੀ ਤਾਦਾਦ 'ਚ ਅਖਾਣ ਹੋਣਗੇ ਮੇਰਾ ਖਿਆਲ। ਤੇ ਉਹ ਜ਼ਰਾ ਇੱਕ ਤੇ ਇਹ ਦੱਸੋ ਸਾਡੇ ਬੱਚੇ ਜਿਹੜੇ ਨੇ ਉਹਨਾਂ ਨੂੰ ਕਿ ਅਖਾਣ ਜਿਹੜਾ ਲਫ਼ਜ਼ ਹੈ, ਇਹਦਾ ਜੋ ਸਾਡੀ ਅਕਲ ਮੁਜਬ ਇਹਦਾ ਤਰਜਮਾ ਹੈ, ਉਹ ਤਾਂ ਇਹ ਹੀ ਹੈ ਕਿ ਸਾਡੇ ਰਹਿਤਲ ਦੇ ਦਰਮਿਆਨ ਜਿਹੜੇ ਸਾਡੇ ਵਰਤਾਰੇ ਨੇ, ਉਹਨਾਂ ਦੇ ਜਿਹੜੇ ਨਤੀਜੇ ਨਿਕਲਦੇ ਨੇ ਸਦੀਆਂ ਦੇ ਅਮਲਾਂ ਦੇ। ਮਸਲਨ ਇੱਕੋ ਹੀ ਅਮਲ ਘੜੀ ਮੁੜੀ ਜਦੋਂ ਕੀਤਾ ਜਾਏ ਤੇ ਨਤੀਜਾ ਇੱਕੋ ਜਿਹਾ ਹੀ ਨਿਕਲੇ, ਤੇ ਉਸ ਨਤੀਜੇ ਨੂੰ ਅਗਰ ਅਸੀਂ ਲਫ਼ਜ਼ੀ ਜਾਮਾ ਪਹਿਨਾਈਏ, ਯਾਨੀ ਉਹਨੂੰ ਅਸੀਂ ਲਫ਼ਜ਼ਾਂ ਦੇ ਵਿੱਚ ਬਿਆਨ ਕਰੀਏ, ਉਹਦਾ ਇੱਕ ਸੈਂਟੈਂਸ ਜਾਂ ਜੁਮਲਾ ਬਣਾਈਏ, ਤੇ ਉਸ ਜੁਮਲੇ ਨੂੰ ਫਿਰ ਅਖਾਣ ਆਖਿਆ ਜਾਂਦਾ ਹੈ, ਕਿਉਂਕਿ ਉਹ ਇੱਕ ਅਜਿਹੀ ਸੱਚਾਈ ਹੁੰਦੀ ਹੈ ਜਿਹੜੀ ਬਾਰ-ਬਾਰ ਇੱਕੋ ਹੀ ਅਮਲ ਦੇ ਨਤੀਜੇ ਦੇ ਵਿੱਚ ਸਾਹਮਣੇ ਆਉਂਦੀ। ਮੈਂ ਅਰਜ਼ ਕਰਨਾ ਕਿ ਅਖਾਣ ਔਰ ਮੁਹਾਵਰਾ ਬਿਲਕੁਲ ਦੋ ਵੱਖਰੀਆਂ ਚੀਜ਼ਾਂ ਨੇ। ਅੱਛਾ ਜੀ। ਹੁਣ ਪਹਿਲਾਂ ਮੁਹਾਵਰੇ ਦੀ ਗੱਲ ਕਰਨੇ ਆ ਕਿ ਮੁਹਾਵਰਾ ਕੀ ਹੈ ਜੀ। ਮਸਲਨ ਲੋਕੀ ਆਂਦੇ ਨੇ, ਕੋਈ ਆਂਦਾ ਕਿ ਉਹਦੀ ਤੇ ਬਈ ਅੱਜ ਕੱਲ੍ਹ ਬੱਜੀ ਨਹੀਂ ਛੁੱਟਦੀ। ਹਾਂ, ਬੱਜੀ ਨਾ ਛੁੱਟਣ, ਇਹ ਮੁਹਾਵਰਾ ਹੈ। ਵਾਹ ਵਾਹ ਵਾਹ, ਉਹਦੀ ਬਈ ਬਈ ਹੈ, ਉਹਦੀ ਬੱਲੇ ਬੱਲੇ ਵੇ, ਇਹ ਵੀ ਇੱਕ ਮੁਹਾਵਰਾ ਹੈ। ਉਹਦੀ ਹਿੱਕ ਤੇ ਸੱਪ ਪਿਆ ਲੇਟਦਾ ਹੈ, ਅੱਛਾ, ਇਹ ਵੀ ਇੱਕ ਮੁਹਾਵਰਾ ਹੈ। ਇਹ ਈਡੀਅਮ ਹੈ। ਜਦੋਂ ਵੇਖੋ ਨਾ, ਇਹ ਜਿਹੜਾ ਮੁਹਾਵਰਾ ਨਾ, ਉਹ ਇੱਕ ਹਾਲਤ ਦੀ ਗੱਲ ਕਰਦਾ। ਮਤਲਬ ਉਹਦੀ ਬੱਜੀ ਨਹੀਂ ਛੁੱਟਦੀ, ਤੇ ਬੱਜੀ ਨਾ ਛੁੱਟਣ ਦਾ ਮੰਦਾ ਜਾਂ ਚੰਗਾ ਅਸਰ ਕੀ ਪੈਂਦਾ ਹੈ, ਉਹ ਜਿਹੜਾ ਦੱਸੇਗਾ ਉਹ ਅਖਾਣ ਹੋਏਗਾ। ਵਾਹ ਵਾਹ ਵਾਹ। ਮਤਲਬ ਇਹ ਅਖਾਣ ਹੋਏਗਾ ਕਿ ਜਿਹੜਾ ਇਸ ਹਾਲਤ ਨੂੰ ਬਿਆਨ ਕਰਨ ਦਾ ਸਿੱਟਾ ਵੀ ਕੱਢੇਗਾ ਕਿ ਇਹਦਾ ਮੰਦ ਜਾਂ ਚੰਗ ਜਿਹੜਾ, ਇਹਦਾ ਮੰਦਾ ਜਾਂ ਚੰਗਾ ਅਸਰ ਕੀ ਪਏਗਾ। ਵਾਹ, ਠੀਕ। ਤੋ ਇਹ ਹੈ ਯਾਨੀ ਫਰਕ ਬੁਨਿਆਦੀ। ਹਾਂਜੀ ਹਾਂਜੀ। ਮੁਹਾਵਰਿਆਂ ਤੇ ਮੇਰੀ ਜਾਚੇ ਹਾਲੀ ਕੋਈ ਕੰਮ ਨਹੀਂ ਹੋਇਆ ਸਾਡੇ ਕਿਸੇ ਨੇ ਕੀਤਾ। ਅੱਛਾ ਅੱਛਾ। ਕਿਉਂਕਿ ਇੱਥੇ ਸਾਡੇ
ਬੜੇ ਪੜ੍ਹੇ ਲਿਖੇ ਪ੍ਰੋਫੈਸਰਾਂ ਦੀਆਂ ਕਿਤਾਬਾਂ ਵੀ ਮੈਂ ਪੜ੍ਹੀਆਂ ਤੇ ਉਹਨਾਂ ਮੁਹਾਵਰੇ ਨੂੰ ਔਰ ਅਖਾਣ ਨੂੰ ਇੱਕੋ ਚੀਜ਼ ਸਮਝਿਆ, ਲੇਕਿਨ ਇਹ ਗਲਤ ਹੈ। ਮੁਹਾਵਰਾ ਔਰ ਅਖਾਣ, ਈਡੀਅਮ ਐਂਡ ਪ੍ਰੋਵਰਬ ਅਗਰ ਇੱਕੋ ਹੀ ਸੀ ਤੇ ਇਹਨਾਂ ਵਾਸਤੇ ਵੱਖਰੇ ਦੋ ਨਾਂ ਅੰਗਰੇਜ਼ੀ 'ਚ ਵੀ ਮੌਜੂਦ ਨੇ, ਉਹ ਕਿਉਂ ਨੇ? ਹਾਂਜੀ, ਕਹਾਵਤ ਜਿਹੜੀ ਹੈ ਨਾ ਜੀ, ਉਹ ਹੁੰਦੀ ਹੈ ਛੋਟੀ ਜਿਹੀ ਉਹ ਬਾਤ ਜਿਹੜੀ ਮਤਲਬ ਅਮਰ ਹੋ ਜਾਏ। ਵਾਹ ਵਾਹ। ਹਾਂਜੀ, ਅੱਛਾ ਹੁਣ ਮੈਂ ਆਉਣਾ ਅਖਾਣ ਵਾਲੇ ਪਾਸੇ। ਅਖਾਣ ਅਮਰ ਆਖਣ ਨੂੰ ਆਂਦੇ ਨੇ, ਜਿਹੜਾ ਆਖਣ ਸਦੀਆਂ ਬੱਧੀ ਹੰਡੇ। ਕਿਸੇ ਦਾਨੇ ਸਿਆਣੇ ਦੀ ਆਖੀ ਉਹ ਗੱਲ ਜਿਹੜੀ ਕਿਸੇ ਜ਼ਮਾਨੇ 'ਚ ਵੀ ਮਤਲਬ ਐਸਾ ਨਾ ਹੋਏ ਕਿ ਹੁਣ ਇਹਦੀ ਲੋੜ ਨਹੀਂ, ਜਾਂ ਕਿਸੇ ਜ਼ਮਾਨੇ ਵਿੱਚ ਝੂਠੀ ਨਾ ਪਵੇ, ਸੱਚਾਈ ਰਵੇ। ਵੇਖੋ ਨਾ, ਖੂਹ ਵਾਂਦਿਆਂ ਦੇ ਸਾਖ ਮਿਲਦਿਆਂ ਦੇ। ਵਾਹ। ਹਾਂਜੀ, ਇਹ ਹੁਣ ਖੂਹ ਵੀ ਮੁੱਕ ਗਏ ਨੇ, ਲੇਕਿਨ ਇਸ ਅਖਾਣ ਨੇ ਖੂਹ ਨੂੰ ਜ਼ਿੰਦਾ ਰੱਖਿਆ ਹੋਇਆ। ਹਾਂਜੀ, ਇਹਦੀ ਵਜ੍ਹਾ ਨਾਲ ਖੂਹ ਦੀ ਗੱਲ ਵੀ ਹੁੰਦੀ ਰਹੇਗੀ ਵੀ ਯਾਰ ਖੂਹ ਕੀ ਹੁੰਦੇ ਸਨ। ਖੂਹ ਵਾਂਦਿਆਂ ਦੇ ਸਾਖ ਮਿਲਦਿਆਂ ਦੇ ਕਿ ਅਗਰ ਖੂਹ ਨੂੰ ਵੀ ਵਾਹਣਾ ਛੱਡ ਦਿਓਗੇ, ਉਹਦਾ ਪਾਣੀ ਬੋ ਮਾਰ ਜਾਏਗਾ, ਕੋਈ ਪੀਣ ਦੇ ਕਾਬਲ ਨਹੀਂ ਰਹੇਗਾ, ਅਖੀਰ ਡੱਲ ਬਣ ਜਾਏਗੀ, ਕਿਨਾਰੇ ਉਹਦੇ ਕੰਢੇ ਟਹਿ ਜਾਣਗੇ। ਇਸ ਤਰ੍ਹਾਂ ਹੀ ਅਗਰ ਸਾਕਾਂ 'ਚ ਰਿਸ਼ਤੇਦਾਰਾਂ 'ਚ ਇੱਕ ਦੂਜੇ ਨੂੰ ਮਿਲਣਾ ਛੱਡ ਦਿਓਗੇ, ਹਾਂਜੀ, ਤੇ ਅੱਗੋਂ ਨਵੀਂ ਨਸਲ ਨੂੰ ਇੱਕ ਦੂਜੇ ਦੀ ਸੁਝਾਣ ਹੀ ਨਾ ਹੋਏਗੀ। ਹਾਂਜੀ, ਇਸ ਵਾਸਤੇ ਮਿਲਤ ਗਿਲਤ ਹੁੰਦੀ ਰਹੇ ਤੇ ਜੀਆਂ ਦੀ ਸੁਝਾਣ ਹੁੰਦੀ ਰਹਿੰਦੀ ਹੈ, ਔਰ ਖੂਹ ਵੀ ਵਗਦੇ ਹੀ ਰਹਿਣ। ਹਾਂਜੀ, ਤੇ ਮਤਲਬ ਉਹਨਾਂ ਦਾ ਪਾਣੀ ਪੀਣ ਦੇ ਕਾਬਲ ਰਹਿੰਦਾ। ਇਹ ਗੱਲ ਜਿਹੜੀ ਹੈ ਇਹ ਕਿਸੇ ਵੀ ਜ਼ਮਾਨੇ 'ਚ ਇਹ ਮਤਲਬ ਆਊਟਡੇਟਡ ਜਿਹਨੂੰ ਅੰਗਰੇਜ਼ੀ 'ਚ ਅਸੀਂ ਆਉਂਦੇ ਹਾਂ, ਯਾਨੀ ਉਹ ਨਹੀਂ ਹੋ ਸਕਦੀ ਕਿ ਜਿਹਦੇ ਅੰਦਰ ਲੁਕਿਆ ਹੋਇਆ ਸੱਚ ਜਿਹੜਾ ਹੈ, ਹਾਂਜੀ, ਉਹ ਐਕਸਪਾਇਰ ਹੋ ਜਾਏ ਜਾਂ ਕੋਈ ਸਮਝੇ ਕਿ ਇਹਦੀ ਲੋੜ ਨਹੀਂ ਰਹੀ। ਹਾਂਜੀ, ਤਾਂ ਇਹ ਹੈ ਅਮਰ ਆਖਣ। ਇਹ ਅਮਰ ਆਖਣ ਜਿਹੜਾ ਇਹ ਸਦੀਆਂ ਬੱਧੀ ਜਿਹੜੀ ਸਿਆਣਪ ਹੁੰਦੀ ਹੈ ਨਾ ਜੀ, ਔਰ ਸਿਆਣਿਆਂ ਤੇ ਦਾਨਿਆਂ ਲੋਕਾਂ ਦੀ ਗੱਲ ਜਿਹੜੀ ਅਮਰ ਗੁੱਝਣੀ ਵਿੱਚ ਗੁੱਝੀ ਹੁੰਦੀ ਹੈ। ਹਾਂਜੀ, ਔਰ ਉਹ ਬਣ ਕੇ ਤੇ ਫਿਰ ਉਹ ਸਦੀਆਂ ਤੀਕਰ ਮਤਲਬ ਵੇਲੇ ਦੇ ਨਾਲ ਹੰਡੇ ਉਹਨੂੰ ਅਖਾਣ ਆਖਦੇ। ਵਾਹ 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 ਵਾਹ, ਬਿਲਕੁਲ ਸਹੀ ਫਰਮਾਇਆ ਜੇ। ਤੋ ਅਖਾਣ ਜਿਹੜਾ ਇਹ ਮੁਖਤਲਿਫ ਇਹਦੇ ਸੋਮੇ ਨੇ, ਮਤਲਬ ਇਹਦੇ ਬਹੁਤ ਜ਼ਿਆਦਾ ਸੋਮੇ ਨੇ, ਕਿਧਰੋਂ ਕਿਧਰੋਂ ਅਖਾਣ ਆਉਂਦਾ ਹੈ। ਕੁਝ ਲੋਕਾਂ ਦੀਆਂ ਸ਼ੇਰੀ ਤੁਕਾਂ ਜਿਹੜੀਆਂ ਨੇ ਅਮਰ ਹੋ ਗਈਆਂ। ਮਤਲਬ ਇਹ ਬਾਬੇ ਫਰੀਦ ਦੀਆਂ, ਭਗਤ ਕਬੀਰ ਦੀਆਂ। ਹਾਂਜੀ, ਅੱਛਾ, ਔਰ ਕੁਝ ਸ਼ੇਰ ਜਿਹੜੇ ਨੇ ਉਹ ਅਖਾਣਾਂ ਦਾ ਰੂਪ ਧਾਰ ਗਏ। ਜੀ ਜੀ, ਮਤਲਬ ਆਪਣਾ ਤੁਲਸੀ ਪ੍ਰੀਤ ਕਰ ਐਸੀ ਜੈਸੀ ਬਿਰਛ ਕਰੇ, ਧੁੱਪ ਸਹੇ ਸਿਰ ਆਪਣੇ ਔਰਾਂ ਛਾਂ ਕਰੇ। ਇਹ ਅਖਾਣ ਦੇ ਦਰਜੇ ਦੇ ਉੱਤੇ ਆ ਗਿਆ ਕਿ ਤੁਲਸੀ ਇੰਜ ਦਾ ਲੋਕਾਂ ਨਾਲ ਵਰਤਾਰਾ ਕਰ ਜਿਸ ਤਰ੍ਹਾਂ ਦਰਖਤ ਕਰਦਾ ਹੈ, ਕਿ ਉਹ ਆਪਣੇ ਸਿਰ ਤੇ ਧੁੱਪ ਜਰ ਕੇ ਤੇ ਲੋਕਾਂ ਨੂੰ ਛਾਂ ਕਰਦਾ। ਇਹ ਗੱਲ ਕਦੀ ਵੀ ਜਿਹੜੀ ਹੈ ਨਾ, ਜ਼ਮਾਨੇ ਦੇ ਜਿੰਨਾ ਮਰਜ਼ੀ ਜ਼ਮਾਨਾ ਬਦਲ ਜਾਏ, ਲੇਕਿਨ ਇਹ ਇੱਕ ਅਮਰ ਸੱਚਾਈ ਦੇ ਰੂਪ ਵਿੱਚ ਤਰੋ ਤਾਜ਼ਾ ਹੀ ਰਹਿਣੀ ਹੈ। ਨਵੀਂ ਨਰੋਈ, ਬੋਸੀਦਾ ਨਹੀਂ ਹੋਣੀ, ਨਵੀਂ ਨਰੋਈ ਰਹੇ, ਨਵੀਂ ਨਰੋਈ। ਵਾਹ ਵਾਹ, ਸਹੀ ਫਰਮਾਇਆ, ਬੜਾ ਸੋਹਣਾ। ਤੇ ਵੇਖੋ ਨਾ, ਜਿਵੇਂ ਤੁਸੀਂ ਫਰਮਾਇਆ, ਇਸੇ ਤਰ੍ਹਾਂ ਸ਼ੇਰੀ ਨਿਰੇ ਤੁਕ ਵੀ ਨਹੀਂ, ਵਿੱਚ ਸੱਚਾਈਆਂ ਵੀ ਬਿਆਨ ਕੀਤੀਆਂ ਗਈਆਂ। ਜਿਵੇਂ ਪੀਰ ਵਾਰਿਸ਼ ਆਖਿਆ ਕਿ ਜੇਠ ਮੀਂਹ ਤੇ ਸਿਆਲ ਵਿੱਚ ਵਾਹ ਮੰਦੀ, ਕੱਤਕ ਮਾਹ ਵਿੱਚ ਮਨਾ ਹਨੇਰੀਆਂ। ਹਾਂਜੀ ਹਾਂਜੀ, ਇਹ ਤੇ ਦੇਖੋ ਜੀ, ਸ਼ੇਰ ਦੇ ਅੰਦਰ ਉਨਾ ਸੱਤ ਹੋਏਗਾ, ਉਨੀ ਸੱਚਾਈ ਹੋਏਗੀ। ਮਸਲਨ ਇੱਕ ਤੋਕੇ ਬਾਬੇ ਨਾਨਕ ਦੀ, ਬਾਬੇ ਗੁਰੂ ਨਾਨਕ ਦੀ, ਕਿ ਨਾਨਕ ਦੁਖੀਆ ਸਭ ਸੰਸਾਰ। ਹਾਂਜੀ, ਅੱਛਾ, ਹੁਣ ਇਹ ਜਿਹੜੀ ਗੱਲ ਹੈ ਇਹ ਹਰ ਦੌਰ 'ਚ ਸੱਚੀ ਹੈ ਜੀ। ਮਤਲਬ ਇਸੇ ਗੱਲ ਨੂੰ ਬਾਬੇ ਫਰੀਦ ਨੇ ਆਖਿਆ, ਫਰੀਦਾ ਮੈਂ ਜਾਣਾ ਦੁੱਖ ਮੁੱਝ ਨੂੰ, ਦੁੱਖ ਸੁਭਾਏ ਜੱਗ, ਉੱਚਾ ਚੜ੍ਹ ਕੇ ਵੇਖਿਆ ਘਰ ਘਰ ਰਿਹਾਗ। ਇਸ ਤਰ੍ਹਾਂ ਤੋ ਗੱਲ ਇਹ ਹੈ ਕਿ ਇਹ ਜਿਹੜੀ ਇਹਨਾਂ ਲੋਕਾਂ ਦੇ ਮੂੰਹਾਂ ਦੇ ਉੱਤੇ ਪ੍ਰਚਲਿਤ ਹੋ ਕੇ, ਯਾਨੀ ਉਹ ਚੀਜ਼ ਹੁੰਦੀ ਹੈ ਅਖਾਣ ਜਿਹੜੀ ਲੋਕਾਂ ਦੇ ਮੂੰਹਾਂ 'ਤੇ ਸੌਖੀ ਚੜ੍ਹ ਜਾਏ ਤੇ ਫਿਰ ਉਹਨਾਂ ਦੇ ਸਮਝਣ ਦੇ ਲੈਵਲ 'ਤੇ ਵੀ ਪੂਰੀ ਉਤਰਦੀ ਹੋਵੇ, ਉਹਨਾਂ ਦੀ ਸਮਝ ਦੇ ਉੱਤੇ ਵੀ ਪੂਰੀ ਉਤਰਦੀ ਹੋਵੇ, ਔਰ ਉਸ ਜਿਹੜਾ ਉਹਨਾਂ ਦਾ ਹਰ ਦੌਰ ਦਾ, ਹਰ ਜ਼ਮਾਨੇ ਦਾ ਸੱਚ ਹੈ, ਉਹਦੇ ਨਾਲ ਵੀ ਬਰ ਮੇਚਦੀ ਹੋਵੇ, ਉਹ ਅਖਾਣ ਹੈ। ਵਾਹ, ਅੱਛਾ ਬਾਜਵਾ ਸਾਹਿਬ, ਇਹ ਤਾਂ ਤੁਸੀਂ ਬੜਾ ਹੀ ਸੋਹਣਾ ਨਖੇੜ ਕੇ ਲਫ਼ਜ਼ ਅਖਾਣ ਦਾ ਤਰਜਮਾ ਦੱਸ ਛੱਡਿਆ। ਕੰਪੀਟੀਸ਼ਨ ਦੇ ਇਮਤਿਹਾਨਾਂ ਦੇ ਵਾਸਤੇ ਤਿਆਰੀ ਕਰਨ ਵਾਲੀਆਂ ਸਾਡੀਆਂ ਕੁਝ ਬੱਚੀਆਂ, ਉਹਨਾਂ ਨੇ ਕੁਝ ਅਖਾਣ ਭਿਜਵਾਏ ਨੇ। ਉਹ ਸਾਡੀਆਂ ਵਿਊਅਰ ਧੀਆਂ ਜਿਹੜੀਆਂ ਨੇ, ਉਹਨਾਂ ਨੇ ਆਖਿਆ ਕਿ ਜੀ ਇਹ 2-4 ਅਖਾਣ ਨੇ ਤੇ ਇਹਨਾਂ ਦਾ ਤਰਜਮਾ ਵੀ ਸਾਨੂੰ ਬਾਬਾ ਜੀ ਕੋਲੋਂ ਕਰਾ ਕੇ ਦੱਸੋ। ਉਹ ਜਨਾਬ ਪਹਿਲਾ
ਅਖਾਣ ਇਹ ਵੇ ਕਿ ਸਰਫਾ ਕਰਕੇ ਸੁੱਤੀ ਹਾਂਜੀ ਤੇ ਆਟਾ ਖਾ ਗਈ ਕੁੱਤੀ। ਗੱਲ ਇਹ ਹੈ ਕਿ ਇਹ ਉਹਨਾਂ ਲੋਕਾਂ ਦੇ ਬਾਰੇ ਚ ਹੈ ਜਿਹੜੇ ਲੋਕ ਬਹੁਤ ਜ਼ਿਆਦਾ ਕੰਜੂਸ ਹੁੰਦੇ ਨੇ ਹਾਂ ਤੇ ਗੱਲ ਦੇ ਉੱਤੇ ਬਚਤਾਂ ਕਰਦੇ ਨੇ, ਹਾਂ ਲੇਕਿਨ ਇਹ ਵੇ ਕਿ ਕੁਦਰਤ ਦਾ ਵੀ ਇੱਕ ਨਿਜ਼ਾਮ ਹੈ। ਅੱਲਾਹੁ ਅਕਬਰ। ਉਹ ਬੰਦਾ ਜਿਹੜਾ ਹੈ ਨਾ ਮਤਲਬ ਹੈ ਕਿ ਸਰਫਾ ਕਰਕੇ ਉਹਨੇ ਆਖਿਆ ਕਿ ਮੈਂ ਮਤਲਬ ਹੈ ਕਿ ਹਰ ਗੱਲ 'ਚੋਂ ਸਰਫਾ ਕਰਨਾ ਹੈ, ਹਰ ਗੱਲ 'ਚੋਂ ਉਹ ਬਚਤ ਕਰਨੀ ਹੈ, ਔਰ ਉਹਨੇ ਜਦੋਂ ਸੁੱਤੀ ਤਾਂ ਉਹਦਾ ਕਿਤੇ ਆਟਾ ਗੁੰਨਿਆ ਸੀ ਉੱਥੇ ਉਹਨੇ ਉਹ ਕੁੱਤੀ ਖਾ ਗਈ। ਹਾਂ ਉਹਨੂੰ ਦੁਬਾਰਾ ਉਹਦਾ ਯਾਨੀ ਖਰਚ ਤੇ ਉਹਦਾ ਓਨਾ ਹੀ ਦੁਬਾਰਾ ਹੋ ਗਿਆ ਕਿਉਂਕਿ ਉਹਨੂੰ ਆਟਾ ਦੁਬਾਰਾ ਗੁੰਨਣਾ ਪੈਣਾ। ਹੋ ਸਕਦਾ ਉਹ ਕਨਾਲੀ ਵੀ ਭੰਨਣੀ ਪੈ ਜਾਂ ਧੋਣੀ ਪਏ ਜਿਹਦੇ ਵਿੱਚ ਆਟਾ ਗੁੰਨਿਆ ਹੋਇਆ ਸੀ। ਤੋ ਇਹਦੇ 'ਚ ਦੱਸਿਆ ਗਿਆ ਕਿ ਮਤਲਬ ਇਹ ਬੰਦੇ ਨੂੰ ਆਪਣੇ ਆਮਦਨ ਦੇ ਮੁਤਾਬਕ ਜਿਹੜਾ ਨਾ ਉਹ ਖਰਚ ਵੀ ਕਰਨਾ ਚਾਹੀਦਾ ਔਰ ਜਿਹੜੀ ਕੰਜੂਸੀ ਆ ਹਾਂਜੀ ਉਹ ਮਤਲਬ ਇਹ ਕਿ ਇਸ ਹੱਦ ਤੱਕ ਨਹੀਂ ਕਰਨੀ ਚਾਹੀਦੀ। ਕੁਰਾਨ 'ਚ ਵੀ ਹੁਕਮ ਹੈ ਕਿ ਮਤਲਬ ਇਹ ਤੁਹਾਡੇ ਕੋਲ ਤੁਸੀਂ ਖਾਂਦੇ ਪੀਂਦੇ ਹੋ ਤੇ ਉਹ ਲੋਕਾਂ ਨੂੰ ਦਿਸਣਾ ਚਾਹੀਦਾ। ਲੋ ਜੀ ਪਿਆਰਿਓ, ਬਾਬਾ ਜੀ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਸਾਡੇ ਤੁਲਬਾ ਤੇ ਤਾਲਿਬਾਤ ਦੀ ਮੰਗ ਪੂਰੀ ਕੀਤੀ ਹੈ ਤੇ ਦੱਸਿਆ ਹੈ ਭਈ ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ। ਯਾਨੀ ਬਖੀਲ ਮੁਨਾਸਬ ਹੱਦ ਤੱਕ ਹੋਣਾ ਹੀ ਚੰਗਾ ਲੱਗਦਾ ਹੈ। ਆਪਣੇ ਆਪ ਦੇ ਉੱਤੇ ਵੀ ਕੁਝ ਲਾਉਣਾ ਚਾਹੀਦਾ, ਸਾਰੇ ਪੈਸੇ ਜੋੜੀ ਆਉਣਾ ਤੇ ਆਪਣੇ ਉੱਤੇ ਵੀ ਕੱਖ ਨਾ ਲਾਣਾ, ਇਹ ਅੱਛੀ ਗੱਲ ਨਹੀਂ। ਕੋਈ ਪਤਾ ਨਹੀਂ ਹੁੰਦਾ ਕਿ ਕਿਸ ਵੇਲੇ ਹੁਕਮੇ ਰੱਬੀ ਵਾਰਦ ਹੋ ਜਾਵੇ ਤੇ ਕੋਈ ਅਜਿਹੀ ਨਾਗਿਹਾਨੀ ਆਫਤ ਆਣ ਪਵੇ ਕਿ ਉਹ ਜਿੰਨਾ ਬੰਦੇ ਨੇ ਜੋੜਿਆ ਹੁੰਦਾ ਉਹ ਸਾਰਾ ਬੰਦੇ ਨੂੰ ਫਿਰ ਲਾਉਣਾ ਪੈ ਜਾਂਦਾ ਹੈ। ਪਿਆਰੇ ਨਬੀ ਪਾਕ ਦੀ ਖਿਦਮਤ ਦੇ ਵਿੱਚ ਇੱਕ ਸੁਹਾਬੀ ਹਾਜ਼ਰ ਹੋਏ ਤੇ ਉਹਨਾਂ ਦੀ ਸ਼ਕਲ ਮੁਬਾਰਕ ਜਿਹੜੀ ਸੀ ਉਸ ਸੁਹਾਬੀ ਦੀ ਕੋਈ ਖੂਬਸੂਰਤ ਜਿਹੀ ਨਾ ਸਰਕਾਰ ਨੂੰ ਲੱਗੀ, ਕਿਉਂਕਿ ਉਹਨਾਂ ਤੇ ਧੋਤੇ ਨਹੀਂ ਹੋਣੇ ਵਾਲ, ਉਹਨਾਂ ਦੇ ਕੋਈ ਗੁੰਝਲਾਂ ਪਈਆਂ ਆਈਆਂ, ਚਿਹਰਾ ਵੀ ਤਰੋ ਤਾਜ਼ਾ ਨਹੀਂ ਸੀ। ਤੇ ਪਿਆਰੇ ਨਬੀ ਪਾਕ ਨੇ ਉਹਨਾਂ ਨੂੰ ਪੁੱਛਿਆ ਕਿ ਖੈਰ ਤੇ ਹੈ, ਕੀ ਹਾਲਾਤ ਚੱਲ ਰਹੇ ਨੇ? ਉਹਨਾਂ ਆਖਿਆ ਜੀ ਅੱਲਾਹ ਪਾਕ ਦਾ ਸ਼ੁਕਰ ਹੈ, ਅੱਲਾਹ ਪਾਕ ਦਾ ਇਹਸਾਨ ਹੈ। ਤੇ ਫਿਰ ਸੋਹਣੇ ਨਬੀ ਪਾਕ ਨੇ ਆਪਣੇ ਉਸ ਪਿਆਰੇ ਸੁਹਾਬੀ ਨੂੰ ਆਖਿਆ ਕਿ ਜੇ ਅੱਲਾਹ ਪਾਕ ਦਾ ਇਹਸਾਨ ਹੈ, ਉਹਦਾ ਕਰਮ ਹੈ, ਤੇ ਆਪਣੀ ਅਜਿਹੀ ਸ਼ਬਾਹਤ ਬਣਾ ਕੇ ਰਵਿਆ ਕਰੋ ਕਿ ਤੁਹਾਡੀ ਸ਼ਕਲ ਸੂਰਤ ਤੋਂ ਪਤਾ ਲੱਗੇ ਕਿ ਮੇਰੇ ਤੇ ਰੱਬ ਦਾ ਕਰਮ ਹੈ। ਪਿਆਰਿਓ, ਇਸ ਅਖਾਣ ਵਿੱਚ ਵੀ ਇਹੋ ਹੀ ਮੱਤ ਦਿੱਤੀ ਗਈ ਹੋਈ ਹੈ। ਬਾਬਾ ਜੀ ਨੇ ਜਿਹੜੀ ਵਜ਼ਾਹਤ ਕੀਤੀ ਹੈ ਭਈ ਬੰਦਾ ਆਪਣੇ ਆਪ ਦੇ ਉੱਤੇ ਮੁਨਾਸਬ ਅਖਰਾਜਾਤ ਵੀ ਕਰੇ, ਫਜ਼ੂਲ ਖਰਚੀ ਵੀ ਮੁਨਾਸਬ ਨਹੀਂ, ਲੇਕਿਨ ਕੰਜੂਸੀ ਔਰ ਬਖੀਲੀ ਜਿਹੜੀ ਹੈ ਉਹ ਵੀ ਬੰਦੇ ਦੇ ਕਿਸੇ ਕੰਮ ਨਹੀਂ ਆਉਂਦੀ। ਬੰਦਾ ਜੋੜ ਜੋੜ ਕੇ ਸਾਰੀ ਜ਼ਿੰਦਗੀ ਜਿਹੜੇ ਪੈਸੇ ਇਕੱਠੇ ਕਰਦਾ ਰਹਿੰਦਾ ਤੇ ਜਦੋਂ ਆਪਣੇ ਤੇ ਵੀ ਨਾ ਲਾਇਆ ਤੇ ਜਦੋਂ ਫਿਰ ਦੁਨੀਆ ਤੋਂ ਟੁਰ ਗਿਆ ਤੇ ਫਿਰ ਉਹ ਲੋਕਾਂ ਦੇ ਹੀ ਕੰਮ ਆਉਂਦੇ ਨੇ, ਜਿਵੇਂ ਕਿ ਉਸ ਖਾਤੂਨ ਦਾ ਆਟਾ ਕੁੱਤੀ ਖਾ ਗਈ ਸੀ। ਹਾਂਜੀ, ਇਹਦੇ ਨਾਲ ਜੁੜਦਾ ਮੈਨੂੰ ਇੱਕ ਹੋਰ ਅਖਾਣ ਚੇਤੇ ਆ ਗਿਆ ਜੀ ਕਿ ਮਹਿਤਾ ਜੋੜੇ ਪਲੀ ਪਲੀ ਤੇ ਰਾਮ ਰੋੜਾਵੇ ਕੁਪਾ। ਵਾਹ। ਕਿ ਮਹਿਤਾ ਕੋ ਦੁਕਾਨਦਾਰ ਸੀ ਤੇ ਉਹਨੇ ਨਾ ਤੇਲ ਜਦੋਂ ਵੇਚਦਾ ਸੀ ਨਾ ਤੇ ਉਹਦੇ ਜੋ ਥੋੜਾ ਥੋੜਾ ਲੋਕਾਂ ਨੂੰ ਘੱਟ ਦੇ ਕੇ ਕਿਰਸ ਕਰਕੇ ਹਾਂਜੀ ਲੋਕਾਂ ਨੂੰ ਦਾਲ ਲਾਂਦਾ ਰਿਹਾ। ਹਾਂਜੀ, ਪਲੀ ਆਂਦੇ ਨੇ ਉਹ ਛੋਟੀ ਜਿਹਦੇ ਨਾਲ ਤੇਲ ਪਾਉਂਦੇ ਨੇ ਹਾਂਜੀ, ਉਹ ਪੈਮਾਨਾ ਉਹਨਾਂ ਦਾ ਪੈਮਾਨਾ ਜਿਹੜਾ ਉਹਨੂੰ ਪਲੀ ਆਂਦੇ ਨੇ। ਤੇ ਉਹਨੇ ਉਹ ਪਲੀ ਜੋ ਥੋੜੀ ਥੋੜੀ ਉਹ ਜਦੋਂ ਲੁੱਦਣ ਲੱਗਣਾ ਥੋੜਾ ਜਿਹਾ ਵਿੱਚ ਰੱਖ ਲੈਣਾ ਤੇ ਉਹ ਇਸ ਤਰ੍ਹਾਂ ਜੋੜਦਾ ਰਿਹਾ ਮਹਿਤਾ ਜਿਹੜਾ। ਤੇ ਉਹ ਫਿਰ ਜਿਹੜਾ ਉਹਦਾ ਹਰਾਮ ਸੀ ਉਹਦਾ ਨਿਕਲਣਾ ਤੇ ਹੈ ਸੀ। ਤੇ ਉਹਨੇ ਆਖਿਆ ਵੀ ਬੰਦਾ ਜਿਹੜਾ ਬੇਈਮਾਨੀ ਕਰਦਾ ਨਾ ਮਹਿਤਾ ਜੋੜੇ ਪਲੀ ਪਲੀ, ਕਿਉਂ ਪਲੀ ਪਲੀ ਕਰਕੇ ਤੇ ਜੋੜਦਾ ਰਹਿੰਦਾ ਵੀ ਮੈਂ ਕਿਰਸ ਕਰਕੇ ਕੁੱਪਾ ਭਰਦਾ ਰਿਹਾ। ਕੁੱਪਾ ਭਰਦਾ ਤੇ ਰਾਮ ਰੋੜਾਵੇ ਕੁੱਪਾ ਕਿ ਮਗਰੋਂ ਖੁਦਾ ਜਿਹੜਾ ਹਾਂਜੀ ਉਹ ਕਿਤੇ ਠੁੱਡ ਵੱਜ ਗਿਆ, ਕੋਈ ਵਾਧਾ ਘਾਟਾ ਹੋ ਗਿਆ, ਸਾਰਾ ਤੇਲ ਰੁੜ ਗਿਆ ਤੇ ਉਹ ਨੁਕਸਾਨ ਹੋ ਗਿਆ। ਉਹਦਾ ਹਿਸਾਬ ਬਰਾਬਰ। ਹਾਂਜੀ, ਉਹਦਾ ਹਿਸਾਬ ਜਿਹੜਾ ਉਹ ਬਰਾਬਰ ਹੋ ਗਿਆ ਜੀ। ਹਾਂਜੀ, ਇਹਦੇ ਨਾਲ ਹੀ ਇੱਕ ਹੋਰ ਖਾਨ ਮਿਲਦਾ ਜੁਲਦਾ ਹੈ ਜੀ ਕਿ ਮਤਲਬ ਇਹ ਵੇ ਕਿ ਜੱਟੀ ਪਾਇਆ ਛਾਛ ਛੇਰੂ ਮਹਿਤੇ ਪਾਈ ਵੱਟੀ। ਜੀ, ਜੱਟੀ ਪਾਇਆ ਛਾਛ ਛੇਰੂ ਕਿ ਕੋਈ ਜੱਟੀ ਸੀ ਉਹਨੇ ਘਿਓ ਵੇਚਣਾ ਸੀ ਤੇ ਉਹਨੇ ਵਿੱਚ ਛਿੱਡੀ ਛੁੱਡੀ ਪਾ ਕੇ ਨਾ ਤੇ ਉਹ ਘਿਓ ਦਾ ਭਾਰ ਵਧਾਉਣ ਵਾਸਤੇ ਹਾਂਜੀ ਤੇ ਜਾ ਕੇ ਤੇ ਦੁਕਾਨਦਾਰ ਦੇ ਕੋਲ ਗਈ ਮਹਿਤੇ ਦੇ। ਹਾਂਜੀ, ਜੱਟੀ ਪਾਇਆ ਛਾਛ ਛੇਰੂ
ਕਿ ਉਹ ਛਿੱਡੀ ਛੁੱਡੀ ਪਾ ਕੇ ਘਿਓ ਦੇ ਵਿੱਚ, ਅੱਲਾ ਇਮਾਨਦਾਰੀ ਦਾ ਤਕਾਜ਼ਾ ਤੇ ਇਹ ਸੀ ਕਿ ਉਹ ਸਾਫ਼ ਸੁਥਰਾ ਘਿਓ ਤਿਆਰ ਉਹਨੂੰ ਕਰਕੇ ਪੁਣ ਕੇ ਸਾਫ਼ ਕਰਕੇ, ਲੇਕਿਨ ਉਹਨੇ ਆਖਿਆ ਕਿ ਇਹਦਾ ਭਾਰ ਵੱਧ ਜਾਏਗਾ ਤੇ ਮੈਨੂੰ ਪੈਸੇ ਵੱਧ ਮਿਲ ਜਾਣਗੇ। ਤੇ ਜੱਟੀ ਪਾਇਆ ਛਾਛ ਚੇਰੂ ਤੇ ਮਹਿਤੇ ਪਾਈ ਵੱਟੀ। ਜੱਟੀ ਨੇ ਕੀਤੀ ਨਾ ਬੇਈਮਾਨੀ, ਤੇ ਮਹਿਤਾ ਵੀ ਸਿਆਣਾ ਸੀ ਦੁਕਾਨਦਾਰ, ਉਹਨੇ ਸੇਰ ਦੀ ਜਗ੍ਹਾ ਤੇ ਵੱਟੀ, ਦੋ ਸੇਰਾਂ ਦੇ ਵੱਟੇ ਨੂੰ ਵੱਟੀ ਆਂਦੇ ਸਨ। ਯਾਨੀ ਜਦੋਂ ਸੇਰਾਂ ਤੋਂ ਹੁਣ ਤੇ ਕਿਲੋਗ੍ਰਾਮ ਆ ਗਏ ਨੇ, ਉਦੋਂ ਪਹਿਲਾਂ ਜਿਹੜੇ ਨੇ ਨਾ 16 ਮਤਲਬ 40 ਸੇਰਾਂ ਦਾ ਮਣ ਹੁੰਦਾ ਸੀ। ਜੀ ਜੀ ਜੀ। ਅੱਛਾ, ਤੇ 16 ਸਟਾਕਾਂ ਦਾ ਸੇਰ ਹੁੰਦਾ ਸੀ। ਉਹਨੇ ਉਹ ਸੇਰ ਦੀ ਜਗ੍ਹਾ ਤੇ ਦੋ ਸੇਰਾਂ ਦਾ ਵੱਟਾ ਪਾ ਲਿਆ, ਕਿਉਂਕਿ ਜੱਟੀ ਬੇਈਮਾਨੀ ਤੇ ਕਰ ਸਕਦੀ ਸੀ, ਉਹਨੂੰ ਇਹ ਨਹੀਂ ਸੀ ਪਤਾ ਵੀ ਸੇਰ ਦਾ ਤੇ ਵੱਟੀ ਦੇ ਵੱਟੇ 'ਚ ਕੀ ਫਰਕ ਹੁੰਦਾ। ਫਰਕ ਕੋਈ ਨਹੀਂ। ਤੋ ਜੱਟੀ ਪਾਇਆ ਛਾਛ ਚੇਰੂ ਮਹਿਤੇ ਪਾਈ ਵੱਟੀ, ਤੇ ਜੱਟੀ ਆਖੇ ਮਹਿਤਾ ਲੁੱਟਿਆ ਤੇ ਮਹਿਤਾ ਆਖੇ ਜੱਟੀ। ਵਾਹ ਵਾਹ। ਤੋ ਜੱਟੀ ਸਮਝਿਆ ਵੀ ਮੈਂ ਇਹਨੂੰ ਦਾਲ ਲਾ ਲਿਆ, ਤੇ ਉਹਨੇ ਆਖਿਆ ਵੀ ਮੈਂ ਜੱਟੀ ਨੂੰ ਦਾਲ ਲਾ ਲਿਆ। ਹੈਂਜੀ, ਤੋ ਦੋ ਯਾਨੀ ਬੇਈਮਾਨ ਜਿਹੜੇ ਲੋਕ ਨੇ ਉਹਨਾਂ ਦੀ ਪੂਰੀ ਨਹੀਂ ਪੈਂਦੀ, ਉਹਨਾਂ ਨੂੰ ਇਹ ਸਜ਼ਾ ਮਿਲਦੀ ਏ। ਹੁਣ ਇਹ ਉਹ ਗੱਲਾਂ ਨੇ ਜਿਹੜੀਆਂ ਸਦਾ ਸੱਚੀਆਂ ਰਹਿਣ, ਸਦਾ ਸੱਚੀਆਂ। ਲਾਲਚ ਬੁਰੀ ਬਲਾ ਹੈ, ਲਾਲਚ ਬੁਰੀ। ਦੋਵਾਂ ਲਾਲਚ ਕੀਤਾ ਤੇ ਦੋਵਾਂ ਦੇ ਹੱਥ ਆਇਆ ਕੱਖ। ਹਾਂਜੀ, ਕੱਖ ਵੀ ਨਾ, ਘਾਟਾ ਹੀ ਪਿਆ। ਹਾਂਜੀ ਹਾਂਜੀ ਹਾਂਜੀ। ਅੱਛਾ ਹਜ਼ੂਰ, ਮੈਨੂੰ ਪਹਿਲੇ ਇਹ ਦੱਸੋ ਕਿ ਇਹਨੇ ਅਖਾਨ ਤਕਰੀਬਨ 32,000 ਅਖਾਨ ਜਿਹੜੇ ਹਾਂਜੀ ਹਾਂਜੀ ਉਹ ਤੁਸੀਂ ਕੀਤੇ, ਕਲਮਬੰਦ ਮੁਖਤਲਿਫ ਕਿਤਾਬਾਂ ਬਣਾਈਆਂ। ਹਾਂਜੀ ਹਾਂਜੀ। ਤੁਹਾਡੇ ਅਖਾਨਾਂ ਦੀ ਜਿਹੜੀ ਤੁਹਾਡੀ ਤਹਿਕੀਕ ਹੈ, ਹਾਂਜੀ, ਇਹਨਾਂ ਦੇ ਉੱਤੇ PhD ਵੀ ਹੋ ਚੁੱਕੀ ਹੋਈ ਹੈ। ਹਾਂਜੀ ਹਾਂਜੀ। ਇਹ ਤੁਸੀਂ ਇੰਨੇ ਅਖਾਨ ਕਿਵੇਂ ਇਕੱਠੇ ਕੀਤੇ, ਕਿੱਥੋਂ ਜਾ ਕੇ ਇਕੱਠੇ ਕੀਤੇ, ਕਿਵੇਂ 5 ਕਿਤਾਬਾਂ ਜੋੜੀਆਂ, 32,000 ਅਖਾਨ ਇਕੱਠੇ ਕਰਨਾ, ਇਹ ਤੁਹਾਡੀ ਏਡੀ ਵੱਡੀ ਕਾਵਿਸ਼ ਹੈ। ਔਰ ਤੁਸੀਂ ਸਾਬਤ ਕਰ ਛੱਡਿਆ ਪੂਰੀ ਦੁਨੀਆ ਦੇ ਵਿੱਚ ਕਿ ਜਿਸ ਜ਼ੁਬਾਨ ਦੇ ਤਕਰੀਬਨ 32,000 ਅਖਾਨ ਇੱਕ ਸ਼ਖਸ ਇਕੱਠੇ ਕਰ ਸਕਦਾ, ਉਹ ਕਿੱਡੀ ਕੁ ਅਮੀਰ ਕਬੀਰ ਜ਼ੁਬਾਨ ਹੋਣੀ। ਹਾਂਜੀ ਹਾਂਜੀ। ਇਹ ਜਿਹੜੇ ਅਖਾਨ ਨੇ, ਮੈਂ ਸਮਝਣਾ ਹਾਲੀ ਹਜ਼ਾਰਾਂ ਲੱਖਾਂ ਅਖਾਨ ਹੋਰ ਨੇ, ਜਿਨ੍ਹਾਂ ਤੱਕ ਮੈਂ ਨਹੀਂ ਅਪੜ ਸਕਿਆ। ਮੇਰੇ ਜੰਮਣ ਤੋਂ ਪਹਿਲਾਂ ਹਜ਼ਾਰਾਂ ਅਖਾਨ ਵਰਤੇ ਨਾ ਜਾਣ ਪਾਰੋਂ ਲੋਕਾਂ ਦੀਆਂ ਅੱਖਾਂ ਤੋਂ ਪਰੋਖੇ ਹੋ ਗਏ ਨੇ, ਲੋਕਾਂ ਦੀਆਂ ਬੋਲੀਆਂ ਤੋਂ ਓਲੇ ਹੋ ਗਏ ਨੇ। ਔਰ ਅਸੀਂ ਤੇ ਵੇਖੋ ਜੋ ਕਰ ਸਕਦੇ ਸਾਂ, ਮੈਂ ਤਕਰੀਬਨ ਇਹਦੇ ਤੇ ਕੋਈ 8-10 ਸਾਲ ਲਾਏ ਜੀ। ਔਰ ਮੈਨੂੰ ਇਹ ਸ਼ੌਕ ਸੀ, ਆਪਣੇ ਤੌਰ ਤੇ ਮੈਂ ਕਰਦਾ ਰਹਿੰਦਾ ਸਾਂ ਜੀ। ਮੈਂ ਇਹ ਅਖਾਣਾਂ ਨੂੰ ਵੇਖਿਆ ਕਿ ਜਦੋਂ ਬੀਬੀਆਂ ਕਿਤੇ ਵੀ ਕੋਈ ਵਿਚਾਰ ਹੁੰਦੀ ਹੈ ਨਾ ਪਿੰਡ ਦੇ ਵਿੱਚ, ਤੇ ਕੋਈ ਨਾ ਕੋਈ ਅਨਹੋਣੀ ਹੋ ਜਾਣੀ ਕਿਸੇ ਘਰ ਵਿੱਚ, ਤੇ ਬੀਬੀਆਂ ਚੌਂ ਪੰਜਾਂ ਨੇ ਖਲੋ ਕੇ ਤੇ ਆ ਗਲੀਆਂ ਦੀਆਂ ਨੁੱਕਰਾਂ ਤੇ ਉਹ ਵਿਚਾਰ ਸਾਂਝੇ ਕਰਨੇ, ਉਹਦੇ ਵਿੱਚ ਉਹ ਬੜੇ ਅਖਾਣ ਬੋਲਦੀਆਂ। ਜੀ ਜੀ। ਅੱਛਾ, ਉਹ ਬੜੀਆਂ ਕੰਮ ਦੀਆਂ ਗੱਲਾਂ ਕਰਦੀਆਂ ਸਨ, ਤੇ ਮੈਂ ਨਾ ਉਹਨਾਂ ਨੂੰ ਇਹ ਨਹੀਂ ਦੱਸਣਾ ਵੀ ਮੈਂ ਤੁਹਾਡੀਆਂ ਗੱਲਾਂ ਨੋਟ ਕਰਨੀਆਂ ਨੇ, ਮੈਂ ਥੋੜ੍ਹਾ ਜਿਹਾ ਪਰਾਂ ਹੋ ਕੇ ਖਲੋ ਜਾਣਾ, ਤੇ ਉਹਨਾਂ ਦੀ ਜਿੱਥੇ ਕੁ ਮੈਨੂੰ ਆਵਾਜ਼ ਉਹਨਾਂ ਦੀ ਪੈਂਦੀ ਰਹੇ ਮੇਰੇ ਕੰਨ 'ਚ। ਵੈਸੇ ਬੀਬੀਆਂ ਦੀ ਆਵਾਜ਼ ਇਹਦੀ ਪਿਚ ਕੁਆਲਿਟੀ ਬੜੀ ਤੇਜ਼ ਹੁੰਦੀ ਹੈ, ਇਹ ਬੰਦਿਆਂ ਨਾਲੋਂ ਦੂਰ ਤੱਕ ਪਹੁੰਚ ਜਾਂਦੀ ਹੈ। ਅੱਛਾ, ਉਹ ਮਤਲਬ ਇਹ ਵੇ ਕਿ ਮੈਂ ਉੱਥੇ ਕੋ ਖਲੋ ਜਾਣਾ, ਤੇ ਮੈਂ ਉਹ ਨਾ ਕਾਗਜ਼ ਜੇਬ 'ਚੋਂ ਕੱਢ ਕੇ ਤੇ ਉਹਦੇ ਨਾਲ ਲਿਖਦਿਆਂ ਰਹਿਣਾ ਜੀ। ਤੇ ਉਹ ਸਾਡੇ ਪਿੰਡ ਇੱਕ ਬੀਬੀ ਸੀ, ਹੁਣ ਵੀ ਜਿਉਂਦੀ ਹਾਲਾ, ਉਹ ਮਰੀਦ ਕੇ ਚਲੇ ਗਏ ਨੇ, ਉਹਨੇ ਆਖਣਾ ਕਿ ਸਾਨ ਲੰਬੜ ਦੀਆਂ ਦੇ ਕੋਲ ਬੀਬੀਆਂ ਇਹ ਗੱਲ ਨਾ ਕਰਿਆ ਕਰੋ, ਇਹ ਬੀਬੀਆਂ ਦੀਆਂ ਗੱਲਾਂ ਲਿਖਦਾ ਰਹਿੰਦਾ। ਅੱਛਾ, ਮੈਂ ਆਪਣਾ ਕੰਮ ਕਰਦਾ ਸਾਂ। ਇੱਕ ਇੱਥੇ ਸਾਡੇ ਨਾ ਹਿੰਦੂਆਂ ਤੋਂ ਮੁਸਲਮਾਨ ਹੋਏ ਸਨ, ਉਹ ਸ਼ੇਖ ਸਦਾਂਦੇ ਨੇ ਜੀ, ਉਹਨਾਂ ਦੀ ਮਾਂ ਸੀ ਸਰਦਾਰਾਂ ਬੀਬੀ ਜੀ, ਸਾਡੀ ਭੈਣ ਸਰਦਾਰਾਂ ਸੀ ਉਹਨੂੰ ਆਂਦੇ ਸਾਂ। ਤੇ ਉਹਨੂੰ ਜਿਹੜਾ ਪੰਜਾਬ ਦਾ ਕਲਚਰ ਸੀ, ਬਹੁਤ ਜ਼ੁਬਾਨੀ ਯਾਦ ਸੀ। ਵਾਹ। ਬਹੁਤ ਜ਼ਿਆਦਾ ਅਖਾਣ, ਬਹੁਤ ਜ਼ਿਆਦਾ ਗੀਤ, ਮਾਹੀਏ, ਟੱਪੇ, ਬੋਲੀਆਂ, ਛੰਦ, ਹਾਂਜੀ, ਸਿੱਠਣੀਆਂ ਤੇ ਸਿੱਠਣੀਆਂ, ਹਰ ਸ਼ੈ ਉਹਨਾਂ ਨੂੰ ਬੜੀ ਯਾਦ ਸੀ। ਉਹਨਾਂ ਕੋਲ ਮੈਂ ਬੜਾ ਕੁਝ ਸਿੱਖਿਆ, ਸੁਣ ਕੇ ਵੇਲੇ ਇੱਕ ਵੇਲੇ ਜਾ ਕੇ ਉਹਨਾਂ ਕੋਲ ਬਹਿਣਾ, ਗੱਲ ਛੇੜਨੀ, ਤੋ ਗੱਲ ਛੇੜ ਕੇ ਵਿੱਚੋਂ ਗੱਲ ਨਿਕਲਦੀ ਹੈ ਨਾ ਜੀ। ਤੋ ਉਹਨਾਂ ਕੋਲੋਂ ਤੋਂ ਇਸ ਤਰ੍ਹਾਂ ਕਰਕੇ, ਇਹਦੇ ਤੋਂ ਇਲਾਵਾ ਮੈਂ ਮਤਲਬ ਇਹ ਹੋਰ ਜਿਹੜੇ ਵੀ ਕੋ ਖਾਣਾ ਦੀਆਂ ਮੈਨੂੰ ਕਿਤਾਬਾਂ ਲੱਭੀਆਂ, ਉਹਨਾਂ ਨੂੰ ਫੋਲਾ ਫਾਲੀ ਕੀਤੀ। ਫਿਰ ਮਤਲਬ ਇਹ ਹੈ ਕਿ ਸੱਜਿਓਂ ਖੱਬਿਓਂ ਪੁੱਛਦਾ ਸੀ ਇਹ ਉਹ, ਟੈਲੀਫੋਨ ਕਰਕੇ ਵੀ ਸੱਜਣਾ ਮਿੱਤਰਾਂ ਤੋਂ ਜੀ ਜੀ। ਤੋ ਇੰਝ ਕਰਕੇ ਮੈਂ ਕੋਈ 10 ਸਾਲਾਂ ਦੇ ਵਿੱਚ ਕੋਈ ਮਤਲਬ ਇਹਦੇ 'ਤੇ PhD ਕੀਤੀ ਸੀ ਡਾਕਟਰ ਲੁਬਨਾ ਅਖਲਾਕ ਸਾਹਿਬਾ ਨੇ, ਔਰ ਉਹਨਾਂ ਮੈਨੂੰ ਦੱਸਿਆ ਕਿ ਕੋਈ 32,000 ਅਖਾਣ ਨੇ, ਔਰ ਇਹ ਪੰਜਾਂ ਜਿਲਦਾਂ ਦੀ ਕਿਤਾਬ ਬਣੀ, ਕੋਈ ਤਕਰੀਬਨ 29-2950 ਸਫ਼ੇ ਦੀ, ਔਰ ਇਹਨੂੰ ਛਾਪਿਆ ਪਲਾਕ ਅਦਾਰਾ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ ਵਾਲਿਆ,
ਔਰ ਉਹਦੇ ਡਾਇਰੈਕਟਰ ਸਾਹਿਬਾ ਸਨ ਉਸ ਵੇਲੇ ਸ਼ਾਇਸਤਾ ਨੁਜ਼ਰ ਸਾਹਿਬਾ ਜੀ। ਤੇ ਉਹ ਬੜੇ ਕੰਮ ਦੇ ਕਰੂ ਸੀ ਬੀਬੀ ਜਿਹੜੀ ਹੈ, ਔਰ ਉਹਨਾਂ ਨੇ ਮੈਨੂੰ ਮਤਲਬ ਇਹ ਮੇਰੇ ਨਾਲ ਵਾਅਦਾ ਕੀਤਾ, ਔਰ ਉਹ ਮੈਨੂੰ ਉਹਨਾਂ ਨੇ ਕਿਹਾ, ਕਿਉਂਕਿ ਕੰਮ ਤੇ ਮੈਂ ਬਹੁਤ ਜ਼ਿਆਦਾ ਕੀਤਾ ਸੀ ਪਹਿਲਾਂ ਹੀ ਜੀ ਜੀ। ਔਰ ਫਿਰ ਮੈਂ ਸਾਰਾ ਆਪ ਕਰਕੇ ਤੇ ਟੋਟਲ ਇਹ ਮੇਰਾ 3600 ਸਫਾ ਬਣਿਆ। ਲੇਕਿਨ ਫਿਰ ਉਹਨਾਂ ਕਿਹਾ ਇਹਨੂੰ ਡਬਲ ਕਾਲਮ ਕਰ ਦਿਓ। ਡਬਲ ਕਾਲਮ ਕਰਨ ਦੀ ਵਜ੍ਹਾ ਨਾਲ ਥੋੜ੍ਹੇ ਜਿਹੇ ਪੇਜ ਘਟੇ, ਔਰ ਫਿਰ ਵੀ ਇਹ ਕੋਈ 2950 ਸਫੇ ਦਾ 5 ਜਿਲਦਾਂ ਜਿਹੜੀਆਂ ਨੇ ਬਣ ਗਈਆਂ। ਅਲਹਮਦੁਲਿਲਾ, ਬੜੀ ਹਾਂਜੀ, ਵੱਡੀ ਹਾਂਜੀ। ਕਾਵਿਸ਼ ਹੈ ਆਪਣੀ ਮਾਂ ਔਰ ਬੋਲੀ ਦੀ। ਇਹ ਇੰਡੀਆ ਜਦੋਂ ਮੈਂ ਇਹ ਕੰਮ ਕੀਤਾ ਸੀ ਉਸ ਵੇਲੇ ਪਾਕਿਸਤਾਨ ਇੰਡੀਆ ਦਾ ਸਭ ਤੋਂ ਵੱਡਾ ਕੰਮ ਸੀ, ਔਰ ਇਸ ਕੰਮ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਕੁਰਮ ਖਿੱਚ ਕਰਕੇ ਛਪਵਾ ਰਹੀ ਹੈ। ਅੰਡਰ ਪ੍ਰੋਸੈਸ ਕੰਮ ਹੈ। ਵਾਹ ਵਾਹ ਜਾ ਜਾ ਜਾ। ਇਹ ਬਾਜਵਾ ਸਾਹਿਬ, ਤੁਸੀਂ ਆਪਣੀ ਮਾਂ ਬੋਲੀ ਦੀ ਐਸੀ ਖਿਦਮਤ ਕੀਤੀ ਹੈ ਜੀ ਜੀ। ਕਿ ਤੁਸੀਂ ਪੰਜਾਬੀ ਦਾ ਝੰਡਾ ਸਰ ਬੁਲੰਦ ਕਰਨ ਲਈ ਪੂਰਾ ਟਿੱਲ ਲਾ ਛੱਡਿਆ। ਵੇਖੋ ਨਾ, ਤੁਸੀਂ ਸਾਬਤ ਕਰ ਛੱਡਿਆ ਕਿ ਇੱਕ ਜ਼ੁਬਾਨ ਦੇ ਵਿੱਚ 32-33 ਹਜ਼ਾਰ ਸਿਰਫ ਅਖਾਨ ਉਹ ਨੇ ਜਿਹੜੇ ਸਿਰਫ ਤੁਹਾਨੂੰ ਯਾਦ ਨੇ। ਹਾਂਜੀ, ਜਿਹੜੀ ਜ਼ਬਾਨ ਵਿੱਚ ਜਿੰਨੇ ਅਖਾਣ ਹੋਣਗੇ ਉਹ ਉਹਦੀ ਜ਼ਬਾਨ ਦੀ ਅਮੀਰਤ ਹਾਂਜੀ, ਤੇ ਉਹਦੀ ਲਫ਼ਜ਼ਾਲੀ ਦਾ ਭੰਡਾਰ ਤੇ ਉਹਦੇ ਵਿੱਚ ਜਿਹੜੀ ਸੁਰਤ ਸਿਆਣਪ ਹੈ ਉਹਦੀ ਮਤਲਬ ਇਹ ਉਹਦਾ ਮੂੰਹ ਬੋਲ ਦਾ ਸਬੂਤ ਹੁੰਦਾ ਹੈ। ਸਬੂਤ ਹੈ। ਹਾਂਜੀ। ਵਾਹ ਵਾਹ। ਤੋ ਜਿੰਨੇ ਅਖਾਣ ਕਿਸੇ ਜ਼ਬਾਨੇ ਵਿੱਚ ਵੱਧ ਹੋਣਗੇ ਤੇ ਪੁਰਾਣੇ ਜ਼ਮਾਨੇ 'ਚ ਤੇ ਜਨਾਬ ਤੁਸੀਂ ਅੰਗਰੇਜ਼ਾਂ ਤੋਂ ਵੇਖ ਲਓ, ਸਾਨੂੰ ਮਤਲਬ ਇਹ ਵੇ ਕਿ ਉਹ ਵੀ ਅਖਾਣਾਂ ਨੂੰ, ਈਡੀਅਮਸ ਨੂੰ ਬਹੁਤ ਇੱਜ਼ਤ ਦਿੰਦੇ ਸਨ। ਔਰ ਜਿਹੜਾ ਬੰਦਾ ਅਖਾਣਾਂ ਦੀ ਆਪਣੀ ਗੱਲਬਾਤ ਵਿੱਚ ਅਖਾਣਾਂ ਦੀ ਭਰ ਵਰਤੋਂ ਕਰਦਾ ਸੀ, ਉਹਨੂੰ ਜ਼ਿਆਦਾ ਮਤਲਬ ਇਹ ਕਿ ਪਾਏਦਾਰ ਤੇ ਸਿੱਕੇ ਬੰਦ ਗੱਲ ਕਰਨ ਵਾਲਾ ਬੰਦਾ ਸਮਝਿਆ ਜਾਂਦਾ ਸੀ। ਹਾਂਜੀ ਹਾਂਜੀ। ਇਹ ਸਮਝਿਆ ਜਾਂਦਾ ਸੀ ਕਿ ਇਹਨੂੰ ਕਿਉਂਕਿ ਗੱਲ ਅਖਾਣ ਤੁਹਾਡੀ ਗੱਲ ਦੇ ਉੱਤੇ ਮੋਹਰ ਲਾ ਦਿੰਦਾ ਹੈ, ਉਹਨੂੰ ਸਰਟੀਫਾਈ ਕਰ ਦਿੰਦਾ ਹੈ। ਸਰਟੀਫਾਈ ਹਾਂਜੀ। ਮਤਲਬ ਵੇਖੋ ਨਾ, ਤੁਸੀਂ ਕਿਸੇ ਗੱਲ ਤੇ ਗੱਲ ਕਰ ਰਹੇ ਹੋ ਹਾਂਜੀ, ਤੇ ਜਿੰਨਾ ਜਦੋਂ ਅਖਾਣ ਬੋਲੋਗੇ ਤੇ ਤੁਹਾਡੀ ਉਸ ਗੱਲ ਦੀ ਤਸਦੀਕ ਕਰ ਦੇਗਾ। ਹਾਂਜੀ। ਅੰਨਾ ਮਾਰੇ ਅੰਨੀ ਨੂੰ ਘਸੁੰਨ ਵੱਜੇ ਥੰਮੀ ਨੂੰ। ਹਾਂਜੀ, ਕਿ ਅੰਨਾ ਮਾਰੇ ਅੰਨੀ ਨੂੰ ਘਸੁੰਨ ਵੱਜੇ ਥੰਮੀ। ਤੂੰ ਆਨੇ ਨਹੀਂ ਯਾਰ, ਅੰਨੇ ਅਗਰ ਤੁਸੀਂ ਲੱਗੇ ਹੋ ਐਵੇਂ ਬੇਮਕਸਦੀ ਗੱਲ ਕਰੀ ਜਾ, ਬੇਤੁਕੀ ਲੜਾਈ ਕਰੀ ਜਾ ਰਹੇ ਹੋ। ਔਰ ਜਦੋਂ ਇਹ ਅਖਾਣ ਕੋ ਬੋਲੇਗਾ ਕਿ ਅੰਨਾ ਅੰਨੀ ਨੂੰ ਮਾਰਦਾ ਪਿਆ, ਤੇ ਕਿਉਂਕਿ ਦਿਸਦਾ ਤੇ ਦੋਵਾਂ ਨੂੰ ਕੋ ਨਹੀਂ, ਉਹ ਜਿਹੜਾ ਹੂਰਾ ਪਿਆ ਮਾਰਦਾ, ਉਹ ਥੰਮੀਆਂ ਜਿਹੜੀਆਂ ਘਰਾਂ ਦੇ ਵਿੱਚ ਦਿੱਤੀਆਂ ਹੁੰਦੀਆਂ ਹਨ ਪੁਰਾਣੇ ਜ਼ਮਾਨੇ 'ਚ, ਉਹ ਥੰਮੀ ਨੂੰ ਪਿਆ ਘਸੁੰਨ ਵੱਜਦਾ, ਉਸ ਸਤੂਨ ਨੂੰ ਪਿੱਲਰ। ਹਾਂਜੀ ਹਾਂਜੀ, ਪਿੱਲਰ ਜਿਹਨੂੰ ਕਹਿੰਦੇ। ਤੋ ਗੱਲ ਇਹ ਹੈ ਕਿ ਇਹ ਅਖਾਣ ਉਸ ਤੁਹਾਡੀ ਗੱਲ ਨੂੰ ਹਾਂਜੀ ਉਹਨੇ ਮਤਲਬ ਉਹਦੇ ਤੇ ਸੱਚਾਈ ਦੀ ਮੋਹਰ ਲਾ ਦੇਣੀ। ਹਾਂਜੀ ਕਿ ਇਹ ਬੇਤੁਕੀ ਗੁਫ਼ਤਗੂ ਕਰ ਰਹੇ। ਜਾ ਜਾ ਜਾ। ਤੇ ਅੱਛਾ ਹਜ਼ੂਰ, ਅਗਲਾ ਜਿਹੜਾ ਸਾਡਾ ਅਖਾਨ ਹੈ ਇਹ ਸਾਨੂੰ ਸਾਡੇ ਜਿਹੜੇ ਦੋਸਤ ਨੇ ਭਿਜਵਾਇਆ ਜੀ ਜੀ, ਉਹ ਵੀ ਤੁਹਾਡੀ ਸੇਵਾ 'ਚ ਅਸੀਂ ਅਰਜ਼ ਕਰਨੇ ਆ। ਉਹਨਾਂ ਭਿਜਵਾਇਆ ਹੈ ਕਿ ਜਾਂ ਪਈਆਂ ਤਰਕਾਲਾਂ ਹਾਂਜੀ ਹਾਂਜੀ ਤੇ ਕੁਚੱਜੀ ਮਾਰੇ ਛਾਲਾਂ। ਹਾਂਜੀ, ਤਰਕਾਲਾਂ ਆਂਦੇ ਨੇ ਦਿਨ ਡੁੱਬਣ ਦਾ ਜਿਹੜਾ ਟਾਈਮ ਹੈ ਨਾ ਉਹ ਨੂੰ, ਔਰ ਕੁਚੱਜੀ ਦਾ ਮਤਲਬ ਹੈ ਜਿਹਨੂੰ ਚੱਜ ਕੋਈ ਨਾ ਹੋਵੇ। ਪੰਜਾਬੀ ਜ਼ਬਾਨ ਦੇ ਵਿੱਚ ਜਦੋਂ ਕਾਫ ਪਿੱਛੇ ਲੱਗ ਜਾਏ, ਕਾਫ ਤੇ ਪੇਸ਼ ਪੈ ਕੇ, ਤੇ ਫਿਰ ਉਹ ਮੈਨੇ ਉਲਟ ਕਰ ਦਿੰਦਾ, ਜਿਹਨੂੰ ਅਸੀਂ ਉਰਦੂ 'ਚ ਮੁਤਜ਼ਾਦ ਆਨੇ ਆ। ਜਿਸ ਤਰ੍ਹਾਂ ਪੁੱਤਰ ਤੇ ਕਪੁੱਤਰ, ਵਾਹ, ਮਾਪੇ ਕਮਾਪੇ ਨਹੀਂ ਹੁੰਦੇ, ਪੁੱਤਰ ਕਪੁੱਤਰ ਹੋ ਜਾਂਦੇ। ਇਹ ਵੀ ਅਖਾਣ ਹੈ ਕਿ ਪੁੱਤਰ ਕਪੁੱਤਰ ਹੋ ਜਾਂਦੇ ਨੇ, ਮਾਪੇ ਕਮਾਪੇ ਨਹੀਂ ਹੁੰਦੇ। ਹਾਂਜੀ। ਜਦੋਂ ਵੇਖੋ ਨਾ, ਉਧਰ ਵੀ ਕਾਫ ਲੱਗਾ, ਉਧਰ ਵੀ ਕਾਫ ਲੱਗਾ, ਕਾਫ ਦੇ ਨਾਲ ਇਹਦੇ ਮਹਿਣੇ ਉਲਟ ਹੋ ਗਏ, ਉਲਟ ਜਾਂਦੇ ਨੇ। ਹਾਂਜੀ, ਕਿ ਕਪੁੱਤਰ ਜਿਹੜਾ ਵੱਧ ਸਿਫਤਾਂ ਵਾਲਾ ਪੁੱਤਰ, ਜਿਹੜਾ ਪੁੱਤਰ ਦੀਆਂ ਸਿਫਤਾਂ ਤੇ ਪੂਰਾ ਨਹੀਂ ਉਤਰਦਾ, ਤੇ ਕਮਾਪੇ ਜਿਹੜੇ ਮਾਪਿਆਂ ਦੇ ਮਿਆਰ ਤੇ ਪੂਰੇ ਨਹੀਂ ਉਤਰਦੇ। ਤੇ ਇਹਨੇ ਆਖਿਆ, ਵੇਖੋ ਕਿੰਨੀ ਵੱਡੀ ਸਿਆਣਪ ਹੈ ਕਿ ਮਾਪਿਆਂ ਦਾ ਜਿਹੜਾ ਹੁੱਬ ਹੁੰਦੀ ਹੈ ਬੱਚਿਆਂ ਲਈ, ਹਾਂਜੀ, ਉਹ ਕਦੀ ਮੁੱਕਦੀ ਨਹੀਂ। ਲੇਕਿਨ ਪੁੱਤਰ ਜਿਹੜੇ ਨੇ ਉਹ ਆਪਣੀਆਂ ਮਤਲਬ ਉਹ ਮਾਪਿਆਂ ਦੀ ਵੱਲੋਂ ਪਰਵਾਹ ਕਰਨੀ ਘਟਾ ਦਿੰਦੇ ਨੇ। ਹਾਂਜੀ, ਉਹ ਆਪਣੇ ਵਾਲਦੈਨ ਦੀ ਉਹ ਇਹਸਾਨ ਯਾਦ ਨਹੀਂ ਰੱਖਦੇ ਵੀ ਕਿੰਨੀ ਮਿਹਨਤ ਨਾਲ ਇਹਨਾਂ ਸਾਨੂੰ ਪਾਲਿਆ ਸੀ। ਉਹ ਅੱਗੋਂ ਜਦੋਂ ਇੱਕ ਬੀਵੀ ਆ ਜਾਂਦੀ ਹੈ, ਅੱਗੋਂ ਵਿਆਹ ਹੋ ਕਰਦਾ, ਫਿਰ ਅੱਗੋਂ ਆਪਣੇ ਬਾਲ ਬੱਚੇ 'ਚ ਰੁੱਝ ਜਾਂਦੇ ਨੇ, ਉਹਨਾਂ ਲਗਾਉਰ ਨਹੀਂ ਕਰਦੇ ਜਿਨ੍ਹਾਂ ਦਾ ਉਹ ਆਪੂ ਕਿਸੇ ਵੇਲੇ ਬਾਲ ਬੱਚਾ। ਉਹ ਗੱਲ ਹੋ ਰਹੀ ਸੀ ਕਿ ਜਾਂ ਪਈਆਂ ਤਰਕਾਲਾਂ ਕਿ ਝੱਜੀ ਮਾਰੇ ਛਾਲਾਂ। ਤੋ ਇਹਦੇ 'ਚ ਦੱਸਿਆ ਗਿਆ ਕਿ ਜਿਹੜੇ ਲੋਕ ਸਲੀਕੇ ਵਾਲੇ ਨਹੀਂ ਹੁੰਦੇ, ਜਿਹੜੇ ਲੋਕ ਸੁਘੜ ਸਿਆਣੇ ਸਿਆਣਪ ਭਰੇ ਨਹੀਂ ਹੁੰਦੇ, ਉਹ ਆਪਣਾ ਹਰ ਕੰਮ ਵੇਲੇ ਨਾਲ ਨਹੀਂ ਕਰਦੇ। ਜਿਹੜਾ ਬੰਦਾ ਕੁਚੱਜਾ ਹੁੰਦਾ, ਸ਼ਦਾਈ ਹੁੰਦਾ, ਆਪਣਾ ਕੰਮ ਵੇਲੇ ਨਾਲ ਨਹੀਂ ਕਰਦਾ। ਇਹ ਅਖਾਣ ਉਹਦੇ ਬਾਰੇ ਹੈ ਕਿ ਉਹ ਬੀਬੀ ਜਿਹੜੀ ਸਾਰਾ ਦਿਹਾੜੀ, ਜਦੋਂ ਉਹਦੇ ਟਾਈਮ ਸੀ
ਮਤਲਬ ਇਹ ਆਟਾ ਗੁੰਨਣ ਦਾ, ਪਰੋਲਾ ਝਾੜੂ ਦੇਣ ਦਾ, ਹੋਰ ਸੱਜੇ ਖੱਬੇ ਘਰ ਦੇ ਕੰਮ ਦਾ, ਉਸ ਵੇਲੇ ਤਾਂ ਉਹਨੇ ਕੰਮ ਕੀਤਾ ਨਹੀਂ। ਉਹ ਗੁਆਂਢਣਾਂ ਨਾਲ ਖਲੋ ਕੇ ਗੱਲਾਂ ਕਰਦੀ ਰਹੀ ਸਾਰੀ ਦਿਹਾੜੀ। ਤੇ ਜਦੋਂ ਦਿਨ ਡੁੱਬਣ ਦਾ ਟਾਈਮ ਆ ਗਿਆ, ਉਹਨੂੰ ਪਤਾ ਸੀ ਉਹਦੇ ਖਸਮ ਨੇ ਘਰ ਆਉਣਾ ਹੈ, ਹਾਂਜੀ, ਤੇ ਉਹਨੇ ਆ ਕੇ ਰੋਟੀ ਪੁੱਛਣੀ ਹੈ ਵੀ ਰੋਟੀ ਕਿੱਥੇ ਹੈ। ਤੇ ਉਹ ਕੁਚੱਜੀ ਜਿਹਨੂੰ ਚੱਜ ਕੋਨੀ ਜੀਵਨ ਦਾ, ਉਹ ਫਿਰ ਭੱਜ ਕੇ ਇੱਧਰ ਕਰਨੀ, ਆਹ ਕਰਨੀ, ਤੀਲਾ ਬਾਲਨੀ, ਉੱਧਰ ਆਟਾ ਗੁੰਨਣਾ, ਪੂਰਾ ਆਟਾ ਪੂਰਾ ਧਿਆਨ ਨਾਲ ਗੁੱਝਣਾ, ਹਾਂਜੀ, ਕਿਉਂਕਿ ਆਟਾ ਗੁੰਨਣਾ ਵੀ ਤੇ ਬੜਾ ਔਖਾ ਕੰਮ ਏ। ਮਤਲਬ ਇਹ ਇੱਕ ਇੱਥੋਂ ਗੱਲ ਯਾਦ ਆਈ ਏ ਵੀ ਇੱਕ ਵਾਹੀਵਾਨ ਦੀ ਨੂੰਹ ਆਈ ਨਵੀਂ ਨਵੀਂ ਵਹੀਜ ਕੇ ਜੀ, ਤੇ ਉਹਨੇ ਆਟਾ ਗੁੰਨਿਆ ਤੇ ਆਟਾ ਗੁੰਨ ਕੇ ਤੇ ਰੱਖਿਆ, ਤੇ ਕਾਂ ਆਇਆ ਤੇ ਉਹ ਚੁੰਝ ਭਰ ਕੇ ਲੈ ਗਿਆ। ਤੇ ਉਹ ਆਖਣ ਲੱਗੀ ਵੀ ਤੁਹਾਡਾ ਜਿਹੜਾ ਆਟਾ ਹੈ ਨਾ, ਤੁਹਾਡੀ ਕਣਕ ਠੀਕ ਨਹੀਂ ਪੱਕੀ, ਤੁਹਾਡੀ ਕਣਕ ਸਹੀ ਨਹੀਂ ਤੇ ਮੇਰਾ ਗੁੱਝਿਆ ਹੋਇਆ ਆਟਾ ਕਾਂ ਨਹੀਂ ਖੜ ਸਕਦਾ। ਉਹਨੇ ਆਖਿਆ ਧੀਏ ਮੇਰੀ ਕਿਵੇਂ? ਉਹਨੇ ਆਖਿਆ ਅਗਲੇ ਸਾਲ ਮੇਰੀ ਮਰਜ਼ੀ ਨਾਲ ਕਣਕ ਬੀਜਿਓ। ਉਹਨਾਂ ਕੋਲ ਕਿੱਲਾ ਪੈਲੀ ਵੱਖਰੀ ਰੱਖ ਲਈ, ਉਹਦੇ 'ਚ ਲੱਗੇ ਉਹ ਹਲ ਵਾਹਣ, ਹਾਂਜੀ, ਤੇ ਮਤਲਬ ਇਹ ਕਿ ਜਿਉਂ ਲੱਗੇ ਵਾਹਣ ਉਹ ਜਦੋਂ ਗਈ ਤਾਂ ਉਹਨੇ ਲੱਸੀ ਦੀ ਚਾਟੀ ਉਹਦੇ ਸੁੱਟ ਦਿੱਤੀ, ਉੱਤੋਂ ਖਲੋਤੀ। ਅੱਛਾ, ਉਹ ਚਾਟੀ ਜਿਹੜੀ ਥੱਲੇ ਟੁੱਟ ਗਈ। ਉਹਨੇ ਆਖਿਆ ਹਾਲੀ ਪੈਲੀ ਸਹੀ ਨਹੀਂ ਬਣੀ। ਉਹਨੇ ਫੇਰ ਆਖਿਆ ਇਹਨੂੰ ਹੋਰ ਵਾਓ। ਉਹ ਅਗਲੀ ਵਾਰੀ ਜਦੋਂ ਗਈ ਤੇ ਉਹਨੇ ਆਖਿਆ ਵੀ ਉੱਤੋਂ ਚਾਟੀ ਸੁੱਟੀ ਲੱਸੀ ਦੀ ਭਰੀ ਤੇ ਉਹ ਵਿੱਚ ਖੁੱਭ ਗਈ, ਹਾਂਜੀ, ਤੇ ਟੁੱਟੀ ਨਹੀਂ। ਆਖਿਆ ਹੁਣ ਇਹਦੇ 'ਚ ਕਣਕ ਬੀਜੋ। ਉਹਨਾਂ ਕਣਕ ਬੀਜੀ। ਉਹਦੇ ਤੋਂ ਬਾਅਦ ਉਹਨੇ ਉਸ ਬੀਬੀ ਨੇ ਆਟਾ ਗੁੰਨ ਕੇ ਤੇ ਕਨਾਲੀ ਜਿਹੜੀ ਹੈ ਨਾ ਜੀ, ਕਣਕ ਵਾਲੀ ਆਪਣਾ ਉਹ ਆਟੇ ਵਾਲੀ ਕੰਧ ਤੇ ਰੱਖ ਛੜੀ। ਉਹਨੇ ਆਖਿਆ ਹੁਣ ਕੋਈ ਇਹਨੂੰ ਖਾਂ ਖੜ ਕੇ। ਇੱਕ ਕਾਂ ਆਇਆ, ਉਹਨੇ ਚੁੰਝ ਮਾਰੀ, ਵਿੱਚ ਹੀ ਫਸ ਗਿਆ। ਉਹਨੇ ਫੜ ਕੇ ਪਿੱਛੋਂ ਕੱਢਿਆ। ਉਹਨੇ ਆਖਿਆ ਕਿੱਥੇ ਜਾਣਾ? ਯਾਨੀ ਕਣਕ ਦੇ ਅੰਦਰ ਇੰਨੀ ਲੇੜ ਹੋਣੀ ਚਾਹੀਦੀ ਹੈ ਕਿ ਆਟੇ ਦੇ ਅੰਦਰ, ਤੇ ਫਿਰ ਉਹਦੇ ਜੋ ਤਾਕਤ ਹੈ ਜਿਹੜੀ ਤੁਹਾਡੇ ਸਰੀਰ ਨੂੰ ਦਿੰਦਾ। ਬਹੁਤ ਅੱਛੀ, ਹਾਂਜੀ। ਤੋਂ ਗੱਲ ਚੱਲ ਰਹੀ ਸੀ ਕਿ ਉਹ ਕੁਚੱਜੀ ਮਾਰੇ ਛਾਲਾਂ, ਕਿ ਜਾਂ ਪਈਆਂ ਤਰਕਾਲਾਂ ਤੇ ਕੁਚੱਜੀ ਮਾਰੇ ਛਾਲਾਂ, ਕਿ ਮਤਲਬ ਜਿਹੜਾ ਬੰਦਾ ਆਪਣੇ ਕੰਮ ਨੂੰ ਵੇਲੇ ਸਿਰ ਨਹੀਂ ਸੋਧਦਾ, ਵੇਲੇ ਸਿਰ ਨਹੀਂ ਕਰਦਾ, ਉਹ ਬੰਦਾ ਮਤਲਬ ਇਹ ਹੈ ਕਿ ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਬੈਡ ਵਰਕਸਮੈਨ ਕੁਆਰਲ ਵਿਦ ਹਿਜ਼ ਟੂਲਸ, ਹਾਂਜੀ, ਇਹ ਉਹਦਾ ਹੀ ਤਰਜਮਾ ਹੈ ਪੰਜਾਬੀ ਦੇ ਵਿੱਚ, ਹਾਂਜੀ, ਕਿ ਫਿਰ ਉਹਨੇ ਇੱਧਰ ਭੱਜ ਉੱਧਰ ਭੱਜ, ਹਾਂਜੀ, ਐਵੇਂ ਨਿਆਣਿਆਂ ਨੂੰ ਕੋਈ ਕਿਸੇ ਨੂੰ ਚਪੇੜ ਮਾਰ, ਅੱਗ ਬਾਲ, ਉੱਧਰੋਂ ਵੇਖੋ ਜੀ ਅੱਗ ਨਾ ਬਲਣੀ, ਖਾਮਦ ਨੇ ਆ ਕੇ ਝਿੜਕਾਂ ਦੇਣੀਆਂ ਕਿ ਮੈਂ ਸਵੇਰ ਦਾ ਮਤਲਬ ਰੋਟੀ ਖਾਣੀ ਹੈ, ਮੈਨੂੰ ਭੁੱਖ ਲੱਗੀ, ਮੈਂ ਬਾਅਦ 'ਚ ਜਾ ਕੇ ਡੰਗਰਾਂ ਕੋਲ ਵੀ ਜਾਣਾ। ਤੋ ਮਤਲਬ ਇਹ ਉਹ ਦੱਸਿਆ ਗਿਆ ਕਿ ਸੁਘੜ ਸਿਆਣੀਆਂ ਸਿਆਣਪ ਭਰੀਆਂ ਬੀਬੀਆਂ ਨੂੰ ਮੱਤ ਦੇਣ ਵਾਸਤੇ ਕੀਤਾ ਗਿਆ ਹੈ ਕਿ ਜਿਹੜੀ ਬੀਬੀ ਕੁਚੱਜੀ ਹੈ ਉਹ ਇਸ ਤਰ੍ਹਾਂ ਕਰਦੀ ਏ, ਜਦੋਂ ਕਿ ਇਹ ਨਹੀਂ ਕਰਨਾ ਚਾਹੀਦਾ। ਯਾਨੀ ਉਹਨੂੰ ਤਨਦ ਕਰਕੇ, ਉਹਨੂੰ ਟਿਚਕਰ ਕਰਕੇ, ਉਹਨੂੰ ਜੁਗਤ ਕਰਕੇ ਦੂਜੀਆਂ ਨੂੰ ਮੱਤ ਦਿੱਤੀ ਗਈ। ਵਾਹ। ਲਓ ਜੀ ਪਿਆਰਿਓ, ਤੁਸੀਂ ਬਾਬਾ ਜੀ ਦੀਆਂ ਗੱਲਾਂ ਸੁਣੀਆਂ। ਦੂਜੇ ਅਖਾਣ ਦਾ ਤਰਜਮਾ ਵੇਖੋ ਬਾਬਾ ਜੀ ਨੇ ਕੈਸਾ ਦੱਸਿਆ ਕਿ ਜਿਹੜੀਆਂ ਸੁਘੜ ਤੇ ਸਿਆਣੀਆਂ ਤੇ ਸਿੱਖਿਆਕਾਰ ਧੀਆਂ ਹੁੰਦੀਆਂ ਨੇ, ਖਵਾਤੀਨ ਖਾਨਾ ਜਿਹੜੀਆਂ ਹੁੰਦੀਆਂ ਨੇ, ਉਹ ਹਰ ਕੰਮ ਵੇਲੇ ਸਿਰ ਕਰਦੀਆਂ ਨੇ। ਉਹ ਇਸ ਤਰ੍ਹਾਂ ਨਹੀਂ ਵੀ ਸਾਰੀ ਦਿਹਾੜੀ ਗੁਆਂਢਣਾਂ ਨਾਲ ਗੱਪਾਂ ਮਾਰ ਛੱਡੀਆਂ, ਕਮੇਟੀਆਂ ਤੋਂ ਝਗੜ ਛੱਡਿਆ ਤੇ ਕੱਪੜਾ ਲੱਤੇ ਬਾਰੇ ਪੁੱਛ ਕੇ ਨਹੀਂ ਤੂੰ ਕਿੱਥੋਂ ਸੂਟ ਸਵਾਇਆ, ਤੇ ਕਿਤੇ ਸ਼ਾਮ ਨੂੰ ਜਿਸ ਵੇਲੇ ਉਹਦਾ ਬੰਦਾ ਘਰ ਆ ਗਿਆ, ਹੁਣ ਨਾ ਉਹਨੇ ਘਰ ਦੇ ਵਿੱਚ ਪਰੋਲੀ ਫੇਰੀ, ਨਾ ਸਫਾਈ ਕੀਤੀ, ਗੰਦ ਵੀ ਉਸੇ ਤਰ੍ਹਾਂ ਹੀ ਪਿਆ ਆ, ਔਰ ਖਾਣਾ ਛਾਣਾ ਵੀ ਕੋਈ ਨਹੀਂ ਪੱਕਾ ਸਾਈਆਂ ਵਾਸਤੇ। ਤੇ ਫਿਰ ਉਹ ਔਰਤ ਛਾਲਾਂ ਮਾਰਨ ਤੋਂ ਮੁਰਾਦ ਦੇਵੇ ਕਿ ਫਿਰ ਉਹ ਤਿੱਤਰ ਤੇਜ਼ੀਆਂ ਪਈ ਵਹਾਉਂਦੀ ਹੈ, ਭੱਜ ਨੱਸ ਤੇ ਕਾਹਲੀਆਂ 'ਚ ਹਰ ਕੰਮ ਖਰਾਬ ਹੁੰਦਾ। ਇਹ ਵੀ ਸਾਡਾ ਪੰਜਾਬੀ ਦਾ ਇੱਕ ਅਖਾਣ ਹੈ ਕਿ ਕਾਹਲੀ ਅੱਗੇ ਟੋਏ ਤੇ ਕਾਹਲੀ ਦਾ ਕੰਮ ਕੀਕਣ ਹੋਏ। ਤੇ ਉਹ ਫਿਰ ਨਾ ਉਹਦੀ ਪੱਕੀ 'ਚ ਕੋਈ ਸਵਾਦ ਆਉਂਦਾ, ਨਾ ਘਰ ਆਏ ਬੰਦੇ ਨੂੰ ਘਰ ਦੇ ਵਿੱਚ ਕੋਈ ਖੂਬਸੂਰਤੀ ਨਜ਼ਰ ਆਉਂਦੀ ਹੈ, ਤੇ ਘਰ 'ਚ ਫਿਰ ਲੜਾਈ ਪਈ ਰਹਿੰਦੀ ਹੈ। ਲਓ ਜੀ ਪਿਆਰਿਓ, ਹੁਣ ਦਿਓ ਸਾਨੂੰ ਇਜਾਜ਼ਤ। ਹਲਾ ਵੀ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ।
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ